जी डॉक्टर साहब, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 17 ਅਗਸਤ 2017 2 ਭਾਦੋ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ऑनलाइन स्ट्रीमिंग तुसी TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਇਸ਼ੂ ਨਾਲ। ਜੀ ਡਾਕਟਰ ਸਾਹਿਬ, ਕੀ ਕਹਿਣਾ ਤੁਹਾਡਾ? ਦੇਖੋ, ਪਿਛਲਾ ਆਲਮੋਸਟ ਸਾਰਾ ਹੀ ਹਫਤਾ ਅਸੀਂ ਕੁੱਲ ਮਿਲਾ ਕੇ 70 ਵਰੇ ਅਖੌਤੀ ਭਾਰਤੀ ਆਜ਼ਾਦੀ ਦੇ ਦੀ ਗੱਲ ਕੀਤੀ ਜੀ। ਤੇ ਜਦੋਂ 14 ਅਗਸਤ ਆਇਆ ਅਸੀਂ ਖਾਸ ਤੌਰ ਤੇ ਪਾਕਿਸਤਾਨ ਡੇ ਨਾਲ ਸੰਬੰਧਿਤ ਉਸ ਦਾ ਪਿਛੋਕੜ ਔਰ ਅਸੀਂ ਮੁਬਾਰਕ ਸਾਂਝੀ ਕੀਤੀ ਆਪਣੇ ਪਾਕਿਸਤਾਨੀ ਭਰਾਵਾਂ ਨਾਲ। ਜੀ ਜੀ। ਔਰ 15 ਅਗਸਤ ਜ਼ਾਹਰ ਹੈ ਵੀ ਇੱਕ ਪਾਸੇ ਦਿੱਲੀ ਦੇ ਉਸ ਲਾਲ ਕਿਲੇ ਮੁਗਲਾਂ ਵੱਲੋਂ ਬਣਾਏ ਹੋਏ ਉਸ ਚੋਂ ਮੋਦੀ ਨੇ ਆਪਣਾ ਮੂੰਹ ਠੱਗਣਾ ਭਾਸ਼ਣ ਦਿੱਤਾ ਤੇ ਦੁਨੀਆ ਭਰ 'ਚ ਸਿੱਖਾਂ ਨੇ ਪ੍ਰੋਟੈਸਟ ਰੈਲੀਆਂ ਔਰ ਖਾਸ ਤੌਰ ਤੇ ਨਿਊਯਾਰਕ ਦੇ ਵਿੱਚ ਸਾਡੀ ਫਰੀडम ਰੈਲੀ ਜਿਸ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ ਲਹਿਰਾਇਆ ਗਿਆ ਜੀ। ਔਰ ਇਹ ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਕੱਲ ਗੱਲ ਕੀਤੀ ਸੀ ਕਿ ਸਿਰਫ ਜਲੰਧਰ 'ਚ ਹੀ ਨਹੀਂ ਅੰਮ੍ਰਿਤਸਰ ਔਰ ਟਾਂਡਾ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਰਗੇਨਾਈਜ਼ ਕੀਤੇ ਉੱਥੇ ਵੀ ਜਿਹੜੇ ਨੇ ਇਹ ਪ੍ਰੋਟੈਸਟ ਹੋਏ ਜੀ। ਔਰ ਅਸੀਂ ਸ਼ੁਰੂ 'ਚ ਇਹ ਦੱਸ ਦਈਏ ਕਿ ਜਿਹੜੀ ਫਰੀडम ਰੈਲੀ ਜਿਸ ਨੂੰ ਜਿਹੜਾ ਉਸੇ ਸ਼ਾਮ 15 ਅਗਸਤ ਨੂੰ ਅਸੀਂ ਸ਼ਾਮ 8 ਤੋਂ 10 ਦੇ ਸਲੋਟ ਦਿਖਾਇਆ ਸੀ ਜੀ। ਇਸ ਪ੍ਰੋਗਰਾਮ ਨੂੰ ਆਉਣ ਵਾਲੇ ਸੈਚਰਡੇ ਔਰ ਸੰਡੇ ਜਿਹੜਾ ਉਹ ਫਿਰ ਦਿਖਾਇਆ ਜਾਏਗਾ। ਔਰ ਨਹੀਂ, ਮੈਂ ਇੱਥੇ ਗਲਤੀ ਕਰ ਰਿਹਾ, ਉਸ ਨੂੰ ਤਾਂ ਅਸੀਂ ਦਿਖਾ ਚੁੱਕੇ ਹਾਂ ਕਿਉਂਕਿ ਫੇਸਬੁੱਕ ਤੇ ਵੀ ਜਾ ਚੁੱਕਾ ਹੈ। ਜਿਹੜਾ ਪ੍ਰੋਗਰਾਮ ਅਸੀਂ ਬੀਤੇ ਐਤਵਾਰ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਸਰਦਾਰ ਕਪੂਰ ਸਿੰਘ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਜਿਹੜਾ ਸਾਡੀ ਟੀਮ ਨੇ ਕਵਰ ਕੀਤਾ ਉਹ ਸੈਚਰਡੇ ਨੂੰ 8 ਤੋਂ 10 ਵਜੇ ਦੇ ਸਲੋਟ 'ਚ ਔਰ ਫਿਰ ਉਹੀ ਪ੍ਰੋਗਰਾਮ 8 ਤੋਂ 10 ਵਜੇ ਦੇ ਟਾਈਮ ਸੰਡੇ ਵੀ ਰਿਪੀਟ ਹੋਏਗਾ ਜੀ। ਸੋ ਫਰੀडम ਰੈਲੀ ਨਾਲ ਸੰਬੰਧਿਤ ਸਾਡਾ ਕਿਉਂਕਿ ਆਲਰੇਡੀ ਉਸੇ ਦਿਨ ਅਸੀਂ ਐਡਿਟ ਕਰਕੇ ਚਲਾਇਆ ਸੀ ਔਰ ਉਸ ਨੂੰ ਜਿਹੜਾ ਉਹ ਦੇਖਿਆ ਜਾ ਸਕਦਾ ਔਰ ਮੈਂ ਦੇਖ ਰਿਹਾ ਸੀ ਕਿ ਉਸ ਪ੍ਰੋਗਰਾਮ ਨੂੰ ਹੁਣ ਤੱਕ 55,000 ਤੋਂ ਜ਼ਿਆਦਾ ਸਾਡੇ ਵਿਊਅਰਸ ਨੇ ਦੇਖਿਆ ਔਰ 490 ਦੇ ਕਰੀਬ ਕਮੈਂਟ ਨੇ ਔਰ 621 ਸ਼ੇਅਰ। ਸੋ ਆਲਰੇਡੀ ਇਹ ਜਿਹੜਾ ਔਰ ਉਸ ਪ੍ਰੋਗਰਾਮ ਦੀਆਂ ਜਿਹੜੀਆਂ ਸਪੀਚਸ ਨੇ ਸਾਡੀ ਸਪੀਚ ਔਰ ਹੋਰ ਵੀ ਉਸ ਦੀਆਂ ਛੋਟੀਆਂ ਜਿਹੜੀਆਂ ਵੀਡੀਓਜ਼ ਨੇ ਜਿਹੜੀਆਂ ਸਿੱਖਸ ਫॉर ਜਸਟਿਸ ਔਰ ਕੁਛ ਇੰਡੀਪੈਂਡੈਂਟ ਵਿਊਅਰਸ ਨੇ ਵੀ ਕੀਤਾ ਉਹ ਕਾਫੀ ਜਿਹੜੀਆਂ ਨੇ ਵਾਇਰਲ ਹੋਈਆਂ ਨੇ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਖਾਲਿਸਤਾਨ ਦੀ ਆਜ਼ਾਦੀ ਦੇ ਲਈ ਇਸ ਵੇਲੇ ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਪੂਰਾ ਉਤਸ਼ਾਹ ਹੈ ਜੀ। ਹੁਣ ਗੱਲ ਅੱਜ ਦੀ ਕਰੀਏ 17 ਅਗਸਤ ਦੀ, ਕਿਉਂਕਿ ਅਸੀਂ 14 ਦੀ ਗੱਲ ਕੀਤੀ, 15 ਦੀ ਕੀਤੀ, ਆਪਣੇ ਗਵਾਚੇ ਉਸ ਸੋਵਰਨਿਟੀ ਦੇ ਨੈਣ ਨਕਸ਼ਾਂ ਨੂੰ ਭਾਲਣ ਦੀ ਗੱਲ ਕੀਤੀ ਜੀ। ਇਸ ਸਾਰੇ 'ਚ ਹੁਣ ਅੱਜ ਜਿਹੜੀ ਗੱਲ ਅਸੀਂ ਕਰਾਂਗੇ ਇਹ ਸਿਆਸਤ ਤੋਂ ਪਰੇ ਇਨਸਾਨੀ ਪੀੜ ਦੀ ਹੈ। ਜਦੋਂ ਇਹ ਠੀਕ ਹੈ ਕਿ ਅਕਸਰ ਅੰਗਰੇਜ਼ੀ ਦੇ ਵਿੱਚ ਇਹ ਫਰੇਜ਼ ਕਿਹਾ ਜਾਂਦਾ ਹੈ ਨੋ ਪੇਨਸ ਨੋ ਗੇਨਸ ਜੀ ਜੀ। ਕੋਈ ਦਰਦ ਨਾ ਹੋਏ ਤੇ ਪ੍ਰਾਪਤੀ ਨਹੀਂ ਹੁੰਦੀ। ਇਹ ਵੀ ਜਿਹੜਾ ਇੱਕ ਹਿੱਸਾ ਬਣ ਗਿਆ ਕਿ ਵੀ ਆਜ਼ਾਦੀ ਮੁਫਤ ਨਹੀਂ ਮਿਲਦੀ, ਇਹਦਾ ਮੁੱਲ ਤਾਰਨਾ ਪੈਂਦਾ। ਸੋ ਉਹ ਜੇ ਤੁਸੀਂ ਬ੍ਰਿਟਿਸ਼ ਤੋਂ ਜਿਹੜਾ ਉਹ ਉਸ 98 ਸਾਲ ਪੰਜਾਬ 'ਚ ਬਾਕੀ ਭਾਰਤ 'ਚ 200 ਸਾਲ ਦੇ ਉਸ ਪੀਰੀਅਡ ਨੂੰ ਦੇਖੋ ਤੇ ਉਹ ਇੱਕ ਵੱਖਰਾ ਕੁਰਬਾਨੀਆਂ ਦੀ ਗੱਲ ਹੈ। ਪਰ ਅੱਜ ਦਾ ਦਿਨ ਜਿਨ੍ਹਾਂ ਨੂੰ ਡੈਡੀਕੇਟ ਕੀਤਾ ਗਿਆ ਹੈ 47 ਦੇ ਦੌਰ ਦੇ, ਉਹ ਲੱਖਾਂ ਲੋਕ ਜੀ ਜਿਹੜੇ ਮਾਰੇ ਗਏ, ਜਿਹੜੇ ਬੇਘਰੇ ਹੋਏ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਉਹ ਉਸ ਨੀਤੀ ਦਾ ਜਿਹੜੀ ਨੀਤੀ ਸਿਆਸਤਦਾਨਾਂ ਨੇ ਜਿਨ੍ਹਾਂ ਦੇ ਵਿੱਚ ਮੈਂ ਸਮਝਦਾ ਹਾਂ ਵੀ ਮੁੱਖ ਤੌਰ ਤੇ ਹੁਣ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਰਹਿ ਗਿਆ ਜਾਂ ਕੋਈ ਦੋ ਰਾਵਾਂ ਨਹੀਂ ਨੇ ਜੀ ਕਿ ਇਸ ਦੇ ਬਾਵਜੂਦ ਕਿ ਗਾਂਧੀ ਔਰ ਨਹਿਰੂ ਨੇ ਆਪਣੇ ਆਪ ਨੂੰ ਸੈਕੂਲਰ ਹੋਣ ਦਾ ਜਿਹੜਾ ਉਹ ਬੜਾ ਸੌਦਾ ਵੇਚਿਆ ਹੋਇਆ ਸੀ, ਮਾਰਕੀਟਿੰਗ ਕੀਤੀ ਹੋਈ ਸੀ ਔਰ ਇਹਨਾਂ ਦੇ ਨਾਲ ਰਲਿਆ ਹੋਇਆ ਪਟੇਲ ਔਰ ਇਹਨਾਂ ਦੇ ਪਿੱਛੇ ਮਦਨ ਮੋਹਨ ਮਾਲਵੀਆ ਜਾਂ ਸਾਵਰਕਰ ਵਰਗਿਆਂ ਦੀ ਸੋਚ, ਜਿਹੜੇ ਸਾਵਰਕਰ ਨੇ
ਸਭ ਤੋਂ ਪਹਿਲਾਂ 2 ਨੇਸ਼ਨ ਦੀ ਗੱਲ ਕੀਤੀ ਸੀ, ਇਹ ਕਹਿ ਕੇ ਕਿ ਅਸੀਂ ਹਿੰਦੂ ਅੱਡ ਹੈ। ਕਾਇਦੇ ਆਜ਼ਮ ਤਾਂ ਬਾਅਦ ਦੇ ਵਿੱਚ ਸੀਨ ਦੇ ਉੱਤੇ ਆਉਂਦੇ ਨੇ। ਸੋ ਇਹ ਸਾਰਿਆਂ ਦੀਆਂ ਨੀਤੀਆਂ ਔਰ ਉਹ ਜਿਹੜੀ ਅੰਗਰੇਜ਼ਾਂ ਦੀ ਚਲਾਕੀ ਜਿਹੜੀ ਕਿ ਜਾਣ ਲੱਗਿਆ ਉਹਨਾਂ ਨੇ ਬਿਨਾਂ ਇਸ ਗੱਲ ਦੀ ਪਰਵਾਹ ਕੀਤੇ ਕਿ ਗਰਾਊਂਡ ਤੇ ਕੀ ਹੋਏਗਾ, ਜਿਹੜੀ ਆਜ਼ਾਦੀ ਇਵਨ ਡਿਵੀਜ਼ਨ ਵੀ, ਜੇ ਅਸੀਂ ਇਹ ਮੰਨ ਲਈਏ ਕਿ ਵੀ ਡਿਵੀਜ਼ਨ ਵੀ ਐਕਸੈਪਟ ਹੋ ਗਈ, ਤਾਂ ਜਿਹੜੀ ਸਤੰਬਰ 1948 ਦੇ ਵਿੱਚ ਅੰਗਰੇਜ਼ਾਂ ਨੇ ਜਾਣਾ ਸੀ ਔਰ 1 ਸਾਲ ਦਾ ਪੀਰੀਅਡ ਜਿਹੜਾ ਕਿ ਪੀਸਫੁਲ ਟ੍ਰਾਂਸਫਰ ਆਫ ਪਾਪੂਲੇਸ਼ਨ ਵੀ ਹੋ ਸਕਦਾ ਸੀ, ਜਿਹੜਾ ਕਾਇਦੇ ਆਜ਼ਮ ਨੇ ਸੁਜੈਸਟ ਕੀਤਾ ਸੀ, ਜਿਹੜਾ ਇੱਕ ਆਰਡਰਲੀ ਤਰੀਕੇ ਨਾਲ ਵੀ ਹੋ ਸਕਦਾ ਸੀ, ਜਿਸ ਦੇ ਵਿੱਚ ਬਹੁਤ ਘੱਟ ਜਿਹੜਾ ਹੈ ਉਹ ਜਾਨੀ ਨੁਕਸਾਨ ਹੁੰਦਾ ਹੈ ਔਰ ਜਿਹੜੀ ਪੀੜ ਲੱਖਾਂ ਲੋਕਾਂ ਨੇ ਹੰਡਾਈ। ਕਿਉਂਕਿ ਜਦੋਂ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਵੀ ਇੱਕ ਹਿੱਸਾ ਜਦੋਂ ਤੁਰ ਜਾਂਦਾ ਹੈ ਕਿਸੇ ਵੀ ਪਾਸੇ ਨੂੰ ਔਰ ਸਦੀਆਂ ਤੋਂ ਤੁਹਾਡੇ ਘਰ, ਸਦੀਆਂ ਤੋਂ ਤੁਹਾਡੇ ਪੁਰਖਿਆਂ ਦੇ ਜ਼ਮਾਨੇ ਤੋਂ ਓਵਰਨਾਈਟ 15 ਅਗਸਤ ਨੂੰ ਦੇਸ਼ ਵੰਡ ਦੀ ਗੱਲ ਹੁੰਦੀ ਹੈ, 2 ਦੇਸ਼ ਬਣਦੇ ਨੇ ਔਰ 2 ਦਿਨ ਬਾਅਦ 17 ਅਗਸਤ ਨੂੰ ਰੈੱਡ ਕਲਿਫ, ਜਿਹੜਾ ਕਦੇ ਪਹਿਲਾਂ ਭਾਰਤ ਨਹੀਂ ਸੀ ਆਇਆ, 5 ਹਫ਼ਤੇ ਦੇ ਲਈ ਉਹ ਆਇਆ, ਉਹਦੇ ਕੋਲ 1941 ਦੀ ਸੈਂਸਸ ਦੀਆਂ ਫਿਗਰ ਸੀ, ਉਹਨੇ ਲੀਕ ਖਿੱਚੀ ਤੇ ਕਿਵੇਂ ਲੱਖਾਂ ਲੋਕ ਆਪਣੇ ਹੀ ਘਰ ਦੇ ਵਿੱਚ ਬੇਗਾਨੇ ਹੋ ਗਏ ਔਰ ਉਹੀ ਗੁਆਂਢੀ, ਉਹੀ ਹਮਸਾਏ ਜਿਹੜੇ ਕਿ ਸਦੀਆਂ ਤੋਂ ਨਾਲ ਵਸਦੇ ਸੀ, ਗੁਆਂਢ ਸੀ, ਉਹਨਾਂ ਦੇ ਨਾਲ ਇੱਕ ਦੁਸ਼ਮਣੀ ਦਾ ਭਾਵ ਪੈਦਾ ਹੋਇਆ। ਹੁਣ ਇਹ ਸਾਰੇ ਦੇ ਉੱਤੇ ਬੇਸ਼ੱਕ ਜੇ ਕੁਝ ਲਿਖਿਆ ਗਿਆ ਹੈ ਤਾਂ ਮਾੜਾ ਮੋਟਾ ਪੰਜਾਬ ਦੇ ਸਾਹਿਤਕਾਰਾਂ ਨੇ ਲਿਖਿਆ ਜਾਂ ਥੋੜਾ ਬਹੁਤ ਪ੍ਰਭਾਵ ਬੰਗਾਲ ਨੇ ਕਬੂਲਿਆ, ਪਰ ਬੰਗਾਲ ਦੇ ਵਿੱਚ ਇਸ ਕਿਸਮ ਦੀ ਮਾਸ ਐਗਜ਼ੋਡਸ ਨਹੀਂ ਹੋਈ। ਜੇ ਇਵੇਂ ਹੋਇਆ ਹੁੰਦਾ ਤੇ ਵੈਸਟ ਬੰਗਾਲ ਦੇ ਵਿੱਚ ਅੱਜ ਵੀ ਜਿਹੜੀ ਹੈ 25 ਜਾਂ 26% ਦੇ ਨੇੜੇ ਤੇੜੇ ਆਬਾਦੀ ਮੁਸਲਮਾਨਾਂ ਦੀ ਹੈ ਔਰ ਵੱਡੀ ਗਿਣਤੀ ਦੇ ਵਿੱਚ ਹਿੰਦੂ ਆਬਾਦੀ ਬੰਗਾਲ ਦੇ ਵਿੱਚ ਹੈ। ਇਹੀ ਹਾਲ ਸਿੰਧ ਦੇ ਹਵਾਲੇ ਨਾਲ ਹੈ। ਸਿੰਧ ਦੇ ਵਿੱਚ ਵੱਡੀ ਗਿਣਤੀ 'ਚ ਹਿੰਦੂ ਵਸਦੇ ਨੇ ਔਰ ਖੈਬਰ ਪਖਤੂਨਵਾ ਔਰ ਦੂਸਰੇ ਜਿਹੜੇ ਕਬਾਇਲੀ ਇਲਾਕੇ ਵੀ ਰਹੇ ਨੇ ਉਹਨਾਂ ਦੇ ਵਿੱਚ ਵੀ ਜੇ ਅੱਜ ਵੀ ਸਿੱਖ ਜਿਹੜੇ ਨੇ ਉੱਥੇ ਪਿਸ਼ਾਵਰ 'ਚ ਵਸਦੇ ਨੇ ਜਾਂ ਦੂਜੇ 47 ਦੇ ਪੀਰੀਅਡ 'ਚ ਉਹਨਾਂ ਇਲਾਕਿਆਂ ਦੇ ਵਿੱਚ, ਕਿਉਂਕਿ ਟਰਾਈਬਲਸ ਦਾ ਕਬੀਲਿਆਂ ਦੇ ਆਪਣੇ ਜਿਹੜੇ ਨੇਮ ਨੇ, ਆਪਣੇ ਕਾਨੂੰਨ ਨੇ ਔਰ ਉਹਨਾਂ ਨੇ ਉਹਨਾਂ ਨੂੰ ਮਹਿਫੂਜ਼ ਰੱਖਿਆ ਕਿਉਂਕਿ ਉਹਨਾਂ ਦੇ ਐਜ਼ ਏ ਕਬੀਲਾ, ਸਿੱਖ ਕਬੀਲਾ ਉਹ ਹੱਕ ਮੰਗਦੇ। ਸੋ ਸਭ ਤੋਂ ਜ਼ਿਆਦਾ ਜਿਹੜੀ ਸਫਰਿੰਗ ਹੈ ਉਹ ਪੰਜਾਬ ਨੇ ਚੱਲੀ ਔਰ ਮੈਂ ਕਿਉਂਕਿ ਅੱਜ ਇਸੇ ਹੀ ਮੁੱਦੇ ਦੇ ਉੱਤੇ ਗੱਲ ਕਰਨੀ ਹੈ ਔਰ ਅੰਮ੍ਰਿਤਸਰ ਦੇ ਵਿੱਚ ਪਹਿਲਾ ਪਾਰਟੀਸ਼ਨ ਮਿਊਜ਼ੀਅਮ ਇਸ ਦਿਨ ਨੂੰ ਸਮਰਪਿਤ ਔਰ ਪੰਜਾਬ ਸਰਕਾਰ ਨੇ ਐਲਾਨ ਵੀ ਕੀਤਾ ਸੀ ਪਹਿਲਾਂ ਦਾ ਹੀ ਹੈ ਕਿ 17 ਅਗਸਤ ਦਾ ਦਿਨ ਜਿਹੜਾ ਹੈ ਉਹ ਉਹਨਾਂ ਦੋਨੋਂ ਪਾਸਿਆਂ ਦੇ ਬੇਕਸੂਰ ਲੋਕ ਜਿਨ੍ਹਾਂ ਨੇ ਸਫ਼ਰ ਕੀਤਾ, ਮਾਰੇ ਗਏ, ਜ਼ਖਮੀ ਹੋਏ, ਮਾਈਗ੍ਰੇਟ ਹੋਏ, ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਪਰ ਮੈਂ ਥੋੜਾ ਜਿਹਾ ਕਿਉਂਕਿ ਯੰਗਰ ਜਨਰੇਸ਼ਨ ਵੀ ਕਾਫੀ ਵੱਡੀ ਗਿਣਤੀ 'ਚ ਸਾਡੇ TV 84 ਦੇ ਇਸ ਪ੍ਰੋਗਰਾਮ ਦੇ ਨਾਲ ਔਰ ਓਵਰਆਲ ਜੁੜੀ ਹੋਈ ਹੈ ਜੀ। ਕਈ ਵਾਰ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਿਸ ਹੱਦ ਤੱਕ ਸਫਰਿੰਗ ਹੋਈ ਹੈ ਕਿਉਂਕਿ ਪੋਲੀਟੀਕਲ ਤਾਂ ਅਸੀਂ ਡਿਸਕਸ ਕਰਦੇ ਹਾਂ ਅਕਸਰ ਕਿ ਵੀ ਕੌਣ ਜ਼ਿੰਮੇਵਾਰ ਸੀ, ਕੀ ਹੋਇਆ, ਕਿਨੇ ਕੀ ਕਿਹਾ। ਸਿੱਖ ਕੌਮ ਦੀ ਜਦੋਂ ਅਸੀਂ ਤਰਾਸਦੀ ਦੀ ਗੱਲ ਕਰਦੇ ਤੇ ਅਸੀਂ ਕਿੰਨਾ ਵੱਡੇ ਸਫਰਰ ਹੈ, 174 ਇਤਿਹਾਸਕ ਗੁਰਦੁਆਰਿਆਂ ਤੋਂ ਵਿਛੜੇ ਔਰ 40% ਸਾਡੀ ਆਬਾਦੀ ਜਿਹੜੀ ਹੈ ਉਹ ਉਹਨੂੰ ਘਰ-ਬਾਰ ਛੱਡ ਕੇ ਜਾਣਾ ਪਿਆ। ਪਰ ਸਫਰਿੰਗ ਹਿੰਦੂਆਂ ਨੇ, ਸਿੱਖਾਂ ਨੇ, ਮੁਸਲਮਾਨਾਂ ਨੇ, ਬਹੁਤ ਵਾਰ ਅਸੀਂ ਆਪਣੀ ਸਫਰਿੰਗ ਦੀ ਗੱਲ ਕਰਦੇ ਹਾਂ ਪਰ ਕਿੰਨੀ ਵੱਡੀ ਗਿਣਤੀ 'ਚ ਮੁਸਲਮਾਨ ਜਿਹੜੇ ਨੇ ਈਸਟ ਪੰਜਾਬ ਤੋਂ ਸਭ ਤੋਂ ਵੱਧ, ਜੇ ਪੰਜਾਬਾਂ ਦੇ ਹਵਾਲੇ ਨਾਲ ਗੱਲ ਕਰੀਏ ਯੂਪੀ, ਬਿਹਾਰ, ਉਹ ਸਾਰੇ 'ਚੋਂ ਗਏ ਔਰ ਇਹਦੇ 'ਚ ਇੱਕ ਰਿਸਰਚ ਗਰੁੱਪ ਹੈ ਜਿਨ੍ਹਾਂ ਨੇ ਕਾਫੀ ਇਹਦੇ ਤੇ ਕੰਮ ਕੀਤਾ, ਪੰਜਾਬ ਰਿਸਰਚ ਗਰੁੱਪ। ਉਹਨਾਂ ਨੇ ਜਿਹੜੀਆਂ ਫਿਗਰਸ ਦਿੱਤੀਆਂ ਨੇ, ਹਾਲਾਂਕਿ ਇਹਨਾਂ ਫਿਗਰਸ ਨੂੰ ਕਿਤੇ ਬਹੁਤ ਵਧਾ ਕੇ ਵੀ ਦੱਸਿਆ ਜਾਂਦਾ ਹੈ, ਕਿਤੇ ਬਹੁਤ ਘਟਾ ਕੇ ਵੀ ਦੱਸਿਆ ਜਾਂਦਾ ਹੈ, ਪਰ ਮੈਂ ਇਹ ਫਿਗਰਸ ਇਸ ਲਈ ਚੁਣੀਆਂ ਨੇ ਕਿ ਮੈਨੂੰ ਲੱਗਦਾ ਵੀ ਇਹ ਰਿਲੇਟਿਵਲੀ ਜਿਹੜੀਆਂ ਨੇ ਉਹ ਸੱਚਾਈ ਦੇ ਨੇੜੇ ਹੋਣਗੀਆਂ। ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਮੈਸਿਵ ਪਾਪੂਲੇਸ਼ਨ ਐਕਸਚੇਂਜਸ ਅਕਰਡ ਬਿਟਵੀਨ ਦ ਟੂ ਨਿਊਲੀ ਫਾਰਮਡ ਸਟੇਟਸ ਇਨ ਦ ਮੰਥਸ ਇਮੀਡੀਏਟਲੀ ਫੋਲੋਇੰਗ ਪਾਰਟੀਸ਼ਨ, ਕਿ ਪਾਰਟੀਸ਼ਨ ਤੋਂ ਇੱਕਦਮ ਬਾਅਦ ਦੇ ਮਹੀਨਿਆਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਪੂਲੇਸ਼ਨ ਜਿਹੜੀ ਹੈ ਉਹ ਟ੍ਰਾਂਸਫਰ ਹੋਈ। ਵਨਸ ਦ ਲਾਈਨਸ ਵਰ ਐਸਟੈਬਲਿਸ਼ਡ, ਮਤਲਬ ਇਹ ਸੀ ਕਿ ਬਾਰਡਰ ਖਿੱਚਿਆ ਗਿਆ, about 14.5 million people crossed the borders
to what they hoped was the relative safety of religious majority. 14.5 ਤੁਸੀਂ 15 ਮਿਲੀਅਨ ਰੱਖੋ, 1.5 ਕਰੋੜ ਲੋਕ। ਔਰ ਇਹ ਧਿਆਨ 'ਚ ਰੱਖਣ ਵਾਲੀ ਗੱਲ ਹੈ ਵੀ ਅੱਜ ਭਾਰਤ ਦੀ ਆਬਾਦੀ 1 ਬਿਲੀਅਨ 300 ਮਿਲੀਅਨ ਹੈ, ਪਾਕਿਸਤਾਨ ਦੀ ਆਬਾਦੀ 200 ਮਿਲੀਅਨ ਦੇ ਨੇੜੇ ਤੇੜੇ ਹੈ, ਬੰਗਲਾਦੇਸ਼ ਦੀ ਆਬਾਦੀ ਵੀ 180 ਮਿਲੀਅਨ ਦੇ ਨੇੜੇ ਤੇੜੇ ਹੈ। ਸੋ ਪਰ ਉਸ ਵੇਲੇ ਸਾਰੇ ਭਾਰਤ ਦੇ ਵਿੱਚ ਹਿੰਦੂਆਂ ਦੀ ਆਬਾਦੀ 32-33 ਮਿਲੀਅਨ ਸੀ, ਮੁਸਲਮਾਨਾਂ ਦੀ ਆਬਾਦੀ 8-9 ਕਰੋੜ ਸੀ। ਹੁਣ ਤੁਸੀਂ ਕੁੱਲ ਮਿਲਾ ਕੇ 40 ਕਰੋੜ ਰਫਲੀ 40 ਕਰੋੜ ਪਲੱਸ ਚੋਂ ਜੇ ਤੁਸੀਂ ਦੇਖਦੇ ਹੋ ਕਿ ਆਲਮੋਸਟ 1.5 ਕਰੋੜ ਲੋਕ ਜਿਹੜੇ ਨੇ, ਔਰ ਉਹ ਵੀ ਮੈਕਸਿਮਮ ਪੰਜਾਬ ਦੇ ਦੋਨੋਂ ਪਾਸਿਆਂ ਦੇ, ਉਹ ਮਾਈਗ੍ਰੇਟ ਕਰਦੇ ਨੇ ਆਪਣੇ ਘਰ-ਬਾਰ ਸਦੀਆਂ ਤੋਂ, ਪੁਰਖਿਆਂ ਦੇ ਜ਼ਮਾਨੇ ਤੋਂ, ਜਿਹਨੂੰ ਟਾਈਮਸ ਇਮੈਮੋਰੀਅਲ ਕਹਿੰਦੇ ਨੇ, ਉਹ ਛੱਡਣ ਤੇ ਮਜਬੂਰ ਹੁੰਦੇ ਨੇ। ਫਿਰ ਇਹ ਜਿਹੜੀਆਂ ਫਿਗਰਸ ਨੇ ਇਹਨਾਂ ਨੇ 1951 ਦੀ ਸੈਂਸਸ, ਕਿਉਂਕਿ ਸੈਂਸਸ ਹਰ 10 ਸਾਲ ਬਾਅਦ ਹੁੰਦੀ ਹੈ, 41 ਤੋਂ ਬਾਅਦ ਜਦੋਂ ਜਿਹੜੇ ਡਿਸਪਲੇਸਡ ਹੋਏ ਲੋਕ 1951 ਦੀ ਸੈਂਸਸ ਤੇ ਬੇਸਡ ਹੈ, ਬੇਸਡ ਔਨ 1951 ਸੈਂਸਸ ਆਫ ਡਿਸਪਲੇਸਡ ਪਰਸਨ। ਫਿਰ ਇਹ ਫਿਗਰ ਇੰਨੀ ਕਿ ਹੈ ਕਿ 7 ਮਿਲੀਅਨ ਤੇ 200,000 ਪਲੱਸ ਮੁਸਲਿਮਸ ਵੈਂਟ ਟੂ ਪਾਕਿਸਤਾਨ ਫਰਮ ਇੰਡੀਆ। ਹੁਣ ਇਹ ਆਲਮੋਸਟ 72 ਲੱਖ ਦੇ ਕਰੀਬ ਜਿਹੜੇ ਮੁਸਲਮਾਨ ਨੇ ਉਹ ਇਧਰੋਂ ਭਾਰਤ ਚੋਂ ਮੈਕਸਿਮਮ ਪੰਜਾਬ ਚੋਂ ਪਾਕਿਸਤਾਨ ਚ ਗਏ ਇੰਡੀਆ, while 7,249,000 Hindus and Sikhs moved to India from Pakistan immediately after the partition. So almost ਇੱਕੋ ਜਿਹਾ ਹੀ ਨੰਬਰ ਹੈ, 7.25 ਲੱਖ ਜਿਹੜਾ ਹੈ ਮੁਸਲਮਾਨ ਇਧਰੋਂ ਉਧਰ ਗਿਆ ਤੇ ਇੰਨੇ ਕੀ ਹਿੰਦੂ ਤੇ ਸਿੱਖ ਜਿਹੜੇ ਨੇ ਉਹ ਇਧਰ ਆਏ। About 11.2 million or 78% of the population transfer took place in the west, with Punjab accounting for most of it. So ਇਹਦਾ ਮਤਲਬ ਹੈ ਵੀ ਇਹਨਾਂ ਸਾਰਿਆਂ ਚੋਂ ਵੀ ਆਲਮੋਸਟ ਜਿਹੜੀ ਹੈ 11.2 ਮਿਲੀਅਨ 78% ਦੇ ਕਰੀਬ ਜਿਹੜੀ ਗਿਣਤੀ ਹੈ ਉਹ ਪੰਜਾਬ ਦੇ ਲੋਕਾਂ ਦੀ ਹੈ, ਹਿੰਦੂ ਸਿੱਖ ਮੁਸਲਮਾਨਾਂ ਦੀ ਜਿਹੜੇ ਕਿ ਮੂਵ ਹੋਏ। 5.3 million Muslims moved from India to West Punjab in Pakistan. ਹੁਣ ਇਹ 5.3 ਮਿਲੀਅਨ ਮੁਸਲਮਾਨ ਇੱਥੋਂ ਲਹਿੰਦੇ ਪੰਜਾਬ ਦੇ ਵਿੱਚ ਗਏ। and 3.4 million Hindus and Sikhs moved from Pakistan to East Punjab. ਕਿਉਂਕਿ ਜਦੋਂ ਹਿੰਦੂ ਔਰ ਸਿੱਖ ਵੀ ਆਏ ਸੈਟਲ ਉਹਨਾਂ ਨੂੰ ਈਸਟ ਪੰਜਾਬ ਕਰਨ ਦੀ ਬਜਾਏ ਉਹਨਾਂ ਨੇ ਕੀਤਾ, ਉਹ ਦੇਖ ਰਹੇ ਸੀ ਕਿ ਵੀ ਇਹ ਕਿਤੇ ਈਸਟ ਪੰਜਾਬ ਵੀ ਸਿੱਖ ਮੈਜੋਰਟੀ ਸੂਬਾ ਨਾ ਬਣ ਜਾਏ। ਉਹਨਾਂ ਨੇ ਕਿਹਾ ਜੀ ਇਧਰ ਜ਼ਮੀਨਾਂ ਥੋੜੀਆਂ ਨੇ, ਔਰ ਫਿਰ ਉਹਨਾਂ ਨੇ ਖਿਲਾਰ ਕੇ ਕਿੱਥੇ ਤੱਕ ਗਵਾਲੀਅਰ ਔਰ ਬਿਹਾਰ ਔਰ ਕਿੱਥੇ ਤੱਕ ਜਿਹੜਾ ਉਹ ਪਹੁੰਚਾ ਦਿੱਤਾ। ਉਹਨਾਂ ਨੂੰ ਵੀ ਆਪਣੇ ਪੰਜਾਬ ਦੇ ਵਿੱਚ ਇਕੱਠੇ ਨਹੀਂ ਹੋਣ ਦਿੱਤਾ ਗਿਆ। ਇਹਦੇ ਬਾਵਜੂਦ ਕਿ ਪੰਜਾਬ ਦੇ ਵਿੱਚੋਂ ਜ਼ਿਆਦਾ ਮੁਸਲਮਾਨ ਜਿਹੜੇ ਨੇ ਉਹ ਦੂਸਰੇ ਪਾਸੇ ਗਏ ਸੀ, ਔਰ ਹਾਲਾਂਕਿ ਉਹਨਾਂ ਕੋਲ ਲੈਂਡ ਹੋਲਡਿੰਗਸ ਘੱਟ ਸੀ ਲਹਿੰਦੇ ਪੰਜਾਬ ਚੋਂ ਆਇਆਂ ਦੇ, ਲੇਕਿਨ ਬੜੀ ਨੀਤੀ ਦੇ ਤਹਿਤ, ਔਰ ਈਵਨ ਪਟਿਆਲਾ ਸਟੇਟ ਇਹ ਕ੍ਰੈਡਿਟ ਜਾਂਦਾ ਹੈ ਇਹਦੇ ਅਮਰਿੰਦਰ ਦੇ ਪਿਓ ਨੂੰ, ਯਾਦਵਿੰਦਰ ਸਿੰਘ ਨੂੰ, ਕਿ ਉਹਨੇ ਦਰਵਾਜ਼ੇ ਖੋਲ ਦਿੱਤੇ ਪਟਿਆਲੇ ਦੇ, ਔਰ ਲਹਿੰਦੇ ਪੰਜਾਬ ਚੋਂ ਰਾਵਲਪਿੰਡੀ ਦੇ ਬਹੁਤ ਸਾਰੇ ਸਿੱਖ ਉੱਥੇ ਆਬਾਦ ਹੋਏ। ਔਰ ਉਹਨੇ ਜਦੋਂ ਪਟੇਲ ਨੇ ਦੇਖਿਆ ਉਹਨੇ ਕਿਹਾ ਜੀ ਇਹ ਤਾਂ ਜਿਹੜੇ ਪਟਿਆਲੇ ਚੋਂ ਮੁਸਲਮਾਨ ਗਏ ਨੇ ਤਾਂ ਫਿਰ ਸਿੱਖਾਂ ਦੀ ਬਹੁਤ ਮੈਜੋਰਟੀ ਬਣ ਗਈ। ਔਰ ਉਹਨਾਂ ਨੇ ਨਾਲ ਦੀ ਨਾਲ ਹੀ ਜਿਹੜਾ ਪਟਿਆਲੇ ਦੇ ਰਾਜੇ ਨੂੰ ਜਿਹੜਾ ਐਕਸੀਡ ਕਰ ਚੁੱਕਾ ਸੀ ਇੰਡੀਅਨ ਯੂਨੀਅਨ ਨੂੰ, ਉਹਨੂੰ ਕਿਹਾ ਕਿ ਜੀ ਇਹ ਜਿਹੜੇ ਬਹਾਵਲਪੁਰ ਦੇ ਨੇ ਇਹਨਾਂ ਨੂੰ ਵੀ ਤੁਸੀਂ ਸੈਟਲ ਕਰੋ। ਹੁਣ ਬਹਾਵਲਪੁਰ ਦੇ ਵਿੱਚ ਮੈਜੋਰਟੀ ਕਿ ਆਲਮੋਸਟ ਸਾਰੇ ਹੀ ਹਿੰਦੂ ਸੀ। ਸੋ ਹੁਣ ਜੇ ਤੁਸੀਂ ਪਟਿਆਲੇ 'ਚ ਦੇਖੋਗੇ ਤੁਹਾਨੂੰ ਰਾਵਲਪਿੰਡੀ ਔਰ ਉਸ ਇਲਾਕੇ ਦੇ ਲਹਿੰਦੇ ਪੰਜਾਬ ਦੇ ਸਿੱਖ ਮਿਲਦੇ ਨੇ, ਤੇ ਨਾਲ ਦੇ ਨਾਲ ਬਹਾਵਲਪੁਰੀਏ ਵੀ ਜਿਹੜੇ ਨੇ ਉਹ ਬਿਠਾ ਦਿੱਤੇ। ਔਰ ਉਹ ਪੋਪੂਲੇਸ਼ਨ ਬੈਲੈਂਸ ਕਰਨ ਦੀ ਲਾਈਨ ਸੀ, ਨਹੀਂ ਤਾਂ ਬਹਾਵਲਪੁਰੀਏ ਜਿਹੜੇ ਨੇ ਰਾਜਸਥਾਨ ਦੀਆਂ ਸਾਰੀਆਂ ਗਵਾਲੀਅਰ ਤੋਂ ਲੈ ਕੇ ਰਾਜਪੂਤਾਨਾ ਔਰ ਗੰਗਾਨਗਰ ਔਰ ਬੀਕਾਨੇਰ ਸਾਰੀਆਂ ਰਾਜਪੂਤ ਰਿਆਸਤਾਂ ਸੀ। ਬਹਾਵਲਪੁਰੀਆਂ ਦਾ ਕਲਚਰ ਕੋਈ ਇਧਰ ਨਾਲ ਤਾਂ ਮਿਲਦਾ ਨਹੀਂ ਸੀ, ਲੇਕਿਨ ਇਹ ਵੀ ਇੱਕ ਡੈਲੀਬਰੇਟ ਕੋਸ਼ਿਸ਼ ਸੀ ਤਾਂ ਕਿ ਸਿੱਖ ਇਧਰ ਜਿਹੜੇ ਨੇ ਉਹ ਮੈਜੋਰਿਟੀ ਦੇ ਵਿੱਚ ਨਾ ਹੋਣ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਬਾਕੀ ਸਾਰੇ ਭਾਰਤ ਦੇ ਵਿੱਚੋਂ 1.2 ਮਿਲੀਅਨ ਜਿਹੜਾ ਹੈ ਉਹ ਸਿੰਧ ਔਰ ਦੂਸਰੇ ਪਾਸਿਓਂ ਇੱਕ ਦੂਜੇ ਪਾਸੇ ਗਿਆ। ਸੋ ਇਹ ਜਿਹੜਾ ਇੰਨਾ ਵੱਡੀ ਟ੍ਰੈਜੇਡੀ ਕਿ ਜਿਹਦੇ ਵਿੱਚ ਹੁਣ ਜਦੋਂ ਡੈਥਸ ਦੀ ਗੱਲ ਹੁੰਦੀ ਹੈ, ਇਹ ਤਾਂ ਅਸੀਂ ਮਾਈਗ੍ਰੇਸ਼ਨ ਦੀ ਗੱਲ ਕੀਤੀ, ਹੁਣ ਜਿਹੜੀ ਉਹਨਾਂ ਨੇ ਫਿਗਰ ਦਿੱਤੀ ਹੈ ਰਿਸਰਚ ਗਰੁੱਪ ਨੇ, ਦਾ ਨਿਊਲੀ ਫਾਰਮਡ ਗਵਰਨਮੈਂਟਸ ਵਰ ਕੰਪਲੀਟਲੀ ਅਨਇਕਵਿਪਡ ਟੂ ਡੀਲ ਵਿਦ ਮਾਈਗ੍ਰੇਸ਼ਨਸ ਆਫ ਸੱਚ staggering magnitude and massive violence and slaughter occurred on both sides of the border. Estimates of the number of deaths range around roughly 500,000, with low estimates at 200,000 and high estimates at
1 ਮਿਲੀਅਨ ਜੀ। ਇਹਦੇ ਚ ਮੈਂ ਸਮਝਦਾ ਕਿ ਵੀ ਜਿਹੜਾ ਐਸਟੀਮੇਟ ਹੈ ਉਹਨੇ ਕਿਹਾ ਜੀ ਵੀ ਘੱਟ ਜਿਹੜਾ ਉਹ 5 ਲੱਖ ਹੈ ਕਿ ਮਾਰੇ ਗਏ ਦੋਨੋਂ ਪਾਸੇ, ਜ਼ਿਆਦਾ 10 ਲੱਖ ਹੈ। ਮੈਂ ਸਮਝਦਾ ਵੀ ਇਹਦੇ ਜਿਹੜਾ ਜ਼ਿਆਦਾ ਵਾਲੀ ਫਿਗਰ ਹੈ ਉਹ ਜ਼ਿਆਦਾ ਠੀਕ ਹੈ। ਔਰ ਇਹਦੇ ਚ ਇਹਨਾਂ ਨੇ ਇਹ ਫਿਗਰ ਨਹੀਂ ਦਿੱਤੀ ਹੈ ਕਿ ਵੀ ਕਿੰਨੀਆਂ ਲੱਖ ਬੱਚੀਆਂ ਦੋਨੋਂ ਪਾਸਿਓਂ ਜਿਹੜੀਆਂ ਨੇ ਉਹ ਅਗਵਾ ਹੋਈਆਂ, ਕਿਵੇਂ ਉਹ ਜ਼ਬਰ ਜ਼ਨਾ ਦਾ ਸ਼ਿਕਾਰ ਹੋਈਆਂ। ਔਰ ਬਾਅਦ ਦੇ ਵਿੱਚ ਇੱਕ ਪੈਕਟ ਜਿਹੜਾ ਨਹਿਰੂ ਲਿਆਕਤ ਅਲੀ ਦੇ ਵਿਚਕਾਰ ਹੋਇਆ ਸੀ, ਅਗਲੇ 2-3 ਸਾਲ ਉਹ ਜਾਰੀ ਰਿਹਾ ਕਿ ਜਿਹਦੇ ਚ ਦੋਵੇਂ ਪਾਸਿਓਂ ਜਿਹੜੀਆਂ ਬੱਚੀਆਂ ਉਧਾੜੀਆਂ ਗਈਆਂ ਸੀ, ਕਿਡਨੈਪਡ ਸੀ, ਉਹਨਾਂ ਨੂੰ ਵਾਪਸ ਲਿਆਂਦਾ ਜਾਏ। ਔਰ ਇਹ ਪ੍ਰੋਜੈਕਟ ਕੁਝ ਸਾਲ ਚੱਲਿਆ ਔਰ ਇਹ ਬੜੀ ਇੱਕ ਇਸ ਕਿਸਮ ਦੀ ਹਿਊਮਨ ਟ੍ਰੈਜੇਡੀ ਸੀ ਕਿ ਜਿਹੜੀਆਂ ਬੱਚੀਆਂ ਦੋਨੋਂ ਪਾਸਿਓਂ ਹੀ, ਸਿੱਖ, ਹਿੰਦੂ, ਮੁਸਲਮਾਨ, ਕਿਡਨੈਪ ਹੋਈਆਂ, ਉਹਨਾਂ ਦੇ ਕਿਡਨੈਪਰਸ ਨੇ ਉਹਨਾਂ ਨੂੰ ਜਿਹੜਾ ਉਹਨਾਂ ਨਾਲ ਵਿਆਹ ਕਰਾ ਲਏ ਜਾਂ ਨਿਕਾਹ ਕਰਾ ਲਏ, ਉਹਨਾਂ ਦੇ ਅੱਗੋਂ ਬੱਚੇ ਹੋ ਗਏ ਸੀ। ਹੁਣ ਉਹ ਜਦੋਂ 2-3 ਸਾਲ ਬਾਅਦ ਸਰਕਾਰਾਂ ਨੇ ਦੇਖਿਆ ਕਿ ਕੌਣ ਕਿੱਥੇ ਹੈ, ਕੁਝ ਹਾਲਤਾਂ ਇਹ ਸੀ ਕਿ ਉਹ ਹੁਣ ਵਾਪਸ ਨਹੀਂ ਸੀ ਆਉਣਾ ਚਾਹੁੰਦੀਆਂ ਕਿਉਂਕਿ ਉਹਨਾਂ ਨੂੰ ਬੱਚੇ ਛੱਡਣੇ ਪੈਂਦੇ ਸੀ, ਬੱਚੇ ਲਿਆ ਨਹੀਂ ਸੀ ਸਕਦੇ। ਔਰ ਇਧਰ ਜਿਹੜਾ ਸਰਕਾਰਾਂ ਦੇ ਸਖਤ ਆਰਡਰ ਸੀ ਵੀ ਇਹਨਾਂ ਸਾਰਿਆਂ ਨੂੰ ਜਿਹੜਾ ਉਹ ਲਿਆਓ ਔਰ ਉਸ ਵੇਲੇ ਕਿਤੇ ਲੁਕ ਜਾਣਾ, ਛੁਪ ਜਾਣਾ, ਦੌੜ ਜਾਣਾ। ਔਰ ਉਹ ਸਾਰੇ ਦੇ ਉੱਤੇ ਇਸ ਕਿਸਮ ਦਾ ਕੁਝ ਜਿਹੜਾ ਸਾਹਿਤ ਜਾਂ ਲਿਟਰੇਚਰ ਮੈਂ ਸਮਝਦਾ ਵੀ ਸਾਦਤ ਹਸਨ ਮੰਟੋ ਨੇ ਪਹਿਲਾਂ ਤਾਂ ਇਸ ਟ੍ਰੈਜਡੀ 'ਚ ਕਿਵੇਂ ਪਾਗਲ ਵੀ ਵੰਡੇ ਗਏ, ਉਹਨਾਂ ਦਾ ਜਿਹੜਾ ਟੋਬਾ ਟੇਕ ਸਿੰਘ ਉਹਨਾਂ ਦੀ ਕਹਾਣੀ ਹੈ ਸਾਦਤ ਹਸਨ ਮੰਟੋ ਦੀ, ਉਹ ਇਸ ਤੇ ਹੀ ਬੇਸਡ ਹੈ ਕਿ ਜੀ ਉਹ ਲਾਹੌਰ ਦੇ ਪਾਗਲਖਾਨੇ ਨੂੰ ਬਣਾ ਕੇ ਉਹਨਾਂ ਨੇ ਕਿਹਾ ਜੀ ਲਿਸਟ ਬਣਾਓ ਕਿੰਨੇ ਹਿੰਦੂ ਪਾਗਲ ਨੇ, ਕਿੰਨੇ ਸਿੱਖ ਨੇ, ਮੁਸਲਮਾਨ ਨੇ, ਅੰਦਰ ਪਾਗਲ ਕੀ ਬਿਹੇਵ ਕਰ ਰਹੇ ਨੇ, ਉਹਦੇ ਤੇ ਬੇਸਡ ਹੈ। ਔਰ ਫਿਰ ਟੋਬਾ ਟੇਕ ਸਿੰਘ ਦਾ ਇੱਕ ਸਿੱਖ ਜਿਹੜਾ ਕਿ ਉੱਥੇ ਪਾਗਲਖਾਨੇ 'ਚ ਹੈ, ਉਹ ਰੈਜ਼ਿਸਟ ਕਰਦਾ ਵੀ ਨਹੀਂ, ਕਿਤੇ ਵੀ ਉਹਨੂੰ ਲੈ ਆਉਂਦੇ ਨੇ, ਟਰੱਕ 'ਚ ਲੱਦ ਕੇ ਲੈ ਆਉਂਦੇ ਨੇ। ਐਂਡ ਜਦੋਂ ਬਾਰਡਰ ਵਾਘਾ ਲਾਈਨ ਦੇ ਉੱਤੇ ਆਉਂਦਾ ਔਰ ਅੱਧੀ ਰਾਤ ਨੂੰ ਉਹਨੂੰ ਉੱਥੇ ਛੱਡ ਦਿੰਦੇ ਨੇ ਔਰ ਉੱਥੇ ਉਹਦੀ ਜਿਹੜੀ ਹੈ ਡੈੱਡ ਬੋਡੀ, ਜਿਹੜਾ ਸਾਰੀ ਉਮਰ ਸੁੱਤਾ ਹੀ ਨਹੀਂ ਸੀ, ਘੁੰਮਦਾ ਰਹਿੰਦਾ ਸੀ, ਉਹ ਚਫਾਲ ਪਿਆ ਨੋ ਮੈਨਸ ਲੈਂਡ ਤੇ, ਹਿੰਦੁਸਤਾਨ ਔਰ ਪਾਕਿਸਤਾਨ ਦੇ ਵਿਚਾਲੇ। ਤੇ ਉਹ ਜਿਹੜਾ ਆਪਣੇ ਆਪ ਨੂੰ ਜਦੋਂ ਉਹਨੂੰ ਪੁੱਛਦਾ ਸੀ ਕਿੱਥੇ, ਉਹ ਇਹੀ ਪੁੱਛਦਾ ਸੀ ਟੋਬਾ ਟੇਕ ਸਿੰਘ ਕਿੱਥੇ ਹੈ, ਪਾਕਿਸਤਾਨ 'ਚ ਆਇਆ ਕਿ ਇੰਡੀਆ 'ਚ ਆਇਆ। ਔਰ ਅੱਜ ਵੀ ਟੋਬਾ ਟੇਕ ਸਿੰਘ ਪਾਕਿਸਤਾਨ ਦਾ ਇੱਕ ਜ਼ਿਲ੍ਹਾ ਹੈ। ਔਰ ਇੱਕ ਟੇਕ ਸਿੰਘ ਜਿਹੜੇ ਕਿ ਇੱਕ ਫਾਈਲੈਂਥਰੋਪਿਸਟ ਹੋਏ, ਉਹਨਾਂ ਨੇ ਪਾਣੀ ਦਾ ਪ੍ਰਬੰਧ ਕੀਤਾ ਸੀ, ਉਹਨਾਂ ਦੇ ਨਾਂ ਤੇ ਹੈ, ਉਹਨਾਂ ਨੇ ਚਬੱਚਾ ਬਣਾਇਆ। ਪਰ ਇਹ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਲਿਖੀਆਂ ਗਈਆਂ। ਔਰ ਖੁਸ਼ਵੰਤ ਸਿੰਘ ਦੀ ਟ੍ਰੇਨ ਟੂ ਅੰਮ੍ਰਿਤਸਰ ਜਿਹੜੀ ਹੈ ਉਹ ਟ੍ਰੇਨ ਟੂ ਪਾਕਿਸਤਾਨ ਬੜੀ ਪਪੂਲਰ ਹੋਈ, ਜਾਂ ਅੰਮ੍ਰਿਤਾ ਪ੍ਰੀਤਮ ਦੀ ਲਿਖਤ ਪਿੰਜਰ ਦੇ ਉੱਤੇ ਫਿਲਮ ਵੀ ਬਣੀ। ਪਰ ਮੈਂ ਅੱਜ ਇਹ ਗੱਲ ਕਰਨ ਤੋਂ ਪਹਿਲੇ ਕਿ ਵੀ ਇਹ ਕਿੰਨੀ ਵੱਡੀ ਹਿਊਮਨ ਟ੍ਰੈਜੇਡੀ ਔਰ ਇਸ ਸਾਰੇ ਦੌਰ ਚੋਂ ਕਿਵੇਂ ਅਸੀਂ ਤਾਂ ਪੀੜ ਹੰਡਾਈ ਸਿੱਖ ਕੌਮ ਨੇ, 40% ਸਾਡੀ ਆਬਾਦੀ ਉਜੜੀ, ਸਾਡੇ ਇਤਿਹਾਸਕ ਗੁਰਦੁਆਰੇ ਮੱਕਾ ਮਦੀਨਾ ਸਾਥੋਂ ਵਿਛੜੇ। ਔਰ ਛੋਟੀ ਕੌਮ ਜੇ ਇੱਕ ਵੱਡੀਆਂ ਕੌਮਾਂ ਦੇ ਵਿੱਚ ਜੇ, ਹਾਲਾਂਕਿ ਮੈਂ ਜਿਹੜੀ ਗੱਲ ਕਹਿਣ ਲੱਗਾ ਇਹਨੂੰ ਕੈਲਸ ਵੀ ਲੱਗੇਗੀ, ਜ਼ਾਲਮਾਨਾ ਸੋਚ ਹੈ, ਪਰ ਤੁਸੀਂ ਜਦੋਂ ਆਪਣੇ ਮਾਈਨੋਰਿਟੀ ਦੇ ਐਂਗਲ ਤੋਂ ਦੇਖਦੇ ਹੋ ਕਿ ਵੀ ਜਦੋਂ ਤੁਸੀਂ ਛੋਟੀ ਕੌਮ ਹੋ, ਆਲਰੇਡੀ ਉਦੋਂ 8-9 ਮਿਲੀਅਨ ਚੋਂ ਜੇ ਤੁਸੀਂ 2-3 ਲੱਖ ਤੁਹਾਡਾ ਮਰ ਜਾਂਦਾ ਹੈ, 40% ਤੁਹਾਡੇ ਉਜੜ ਜਾਂਦੇ ਨੇ, ਜਿਹੜੇ ਨੇ ਉਹ ਬਿਲਕੁਲ ਪਨਾਹਗੀਰ ਬਣ ਜਾਂਦੇ ਨੇ, ਕਿੰਨਾ ਵੱਡਾ ਤੁਹਾਡਾ ਉਹ ਸੈਟਬੈਕ ਹੈ, ਉਸ ਤੋਂ ਰਿਕਵਰ ਹੁੰਦੇ। ਔਰ 47 ਤੋਂ ਬਾਅਦ 37 ਸਾਲ ਬਾਅਦ ਜੂਨ 84 ਚ ਫਿਰ ਤੁਹਾਡੇ ਹਜ਼ਾਰਾਂ ਮਰ ਜਾਂਦੇ ਨੇ। ਤੁਹਾਡਾ ਜਿਹੜਾ ਉਹ ਪੂਰੀ ਇੱਕ ਜਵਾਨੀ ਔਰ ਉਹ ਏਜ ਗਰੁੱਪ ਜਿਹੜੀ ਚਾਈਲਡ ਪ੍ਰੋਡਿਊਸਿੰਗ ਹੁੰਦੀ ਹੈ 14 ਤੋਂ 30-35 ਸਾਲ ਤੱਕ ਦੀ ਉਮਰ ਦੇ ਅਗਲੇ 10 ਸਾਲ ਚ ਇੱਕ ਜਨਰੇਸ਼ਨ ਵਾਈਪ ਆਊਟ ਕਰ ਦਿੱਤੀ ਜਾਂਦੀ ਹੈ। ਫਿਰ ਅਸੀਂ ਨਵੰਬਰ 84 ਦੇਖਦੇ ਹਾਂ ਕਿ ਈਵਨ ਕੰਜ਼ਰਵੇਟਿਵ ਅਕਾਊਂਟ ਨਾਲ 10,000 ਤੋਂ ਜ਼ਿਆਦਾ ਸਿੱਖ, ਹਾਲਾਂ ਫਿਗਰ 20+ ਜਾਂਦੀ ਹੈ। ਹੁਣ ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਤੇ 18ਵੀਂ ਸਦੀ ਦੇ ਘੱਲੂਘਾਰੇ ਜਿਹੜੇ ਨੇ ਇਹਦੇ ਸਾਹਮਣੇ ਕੁਝ ਵੀ ਨਹੀਂ ਰਹਿ ਜਾਂਦੇ, ਜਿੰਨਾ ਲਾਸ ਅਸੀਂ ਸਾਰੇ ਪੀਰੀਅਡ ਦੇ ਵਿੱਚ ਲਿਆ। ਔਰ ਉਸ ਸਾਰੇ ਚੋਂ ਅਸੀਂ ਸਮਝਦੇ ਹਾਂ ਵੀ ਇਹ 70 ਸਾਲ ਬੀਤਣ ਬਾਅਦ ਵੀ ਜਦੋਂ 47 ਦੇ ਦੌਰ ਦੀ ਗੱਲ ਹੁੰਦੀ ਹੈ, ਇੱਕ ਤਾਂ ਹਿੰਦੂਤਵੀ ਅਖੰਡ ਭਾਰਤ ਵਾਲਿਆਂ ਨੇ ਜਿਹੜਾ ਉਸ ਟ੍ਰੈਜੇਡੀ ਨੂੰ ਵੀ ਕਾਇਦੇ ਆਜ਼ਮ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਜਿਉਂ-ਜਿਉਂ ਹੁਣ ਇਤਿਹਾਸ ਦੇ ਜਿਹੜੇ ਡਸਟ ਉਹ ਸੈਟਲ ਹੋ ਰਹੀ ਹੈ, ਅਡਵਾਨੀ ਵਰਗਾ ਵੀ ਇਹ ਕਹਿਣ ਤੇ ਮਜਬੂਰ ਹੋਇਆ ਕਿ ਭਾਈ ਜਿਨ੍ਹਾਂ ਜਿਹੜੇ ਸਨ ਉਹ ਸੱਚਮੁੱਚ ਦੇ ਸੈਕੂਲਰ ਸਨ। ਜਸਵੰਤ ਸਿੰਘ ਇਹਨਾਂ ਦਾ ਫੋਰਨ ਮਿਨਿਸਟਰ ਰਿਹਾ ਵਾਜਪਾਈ ਦੇ ਸਰਕਾਰ ਦੇ ਵੇਲੇ, ਉਹਦੀ ਕਿਤਾਬ ਆਉਣ ਤੋਂ ਬਾਅਦ ਉਹਨੂੰ ਵੀ ਉਹਨਾਂ ਨੇ ਜਿਹੜਾ ਅਨਟਚੇਬਲ ਬਣਾ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜੀ ਇਹਨਾਂ ਦੀ ਹਿੰਦੂ ਫਿਰਕੂ ਜ਼ਹਿਨੀਅਤ ਨੇ ਇੰਨੀ ਵੱਡੀ ਇਨਸਾਨੀ ਟ੍ਰੈਜੇਡੀ ਜਿਹੜੀ ਹੈ ਉਸ ਨੂੰ ਸਾਹਮਣੇ ਲਿਆਂਦਾ। ਔਰ ਇਸ ਬਾਰੇ ਚੰਗੀ ਗੱਲ ਹੈ ਵੀ ਗੱਲ ਹੋਣ ਲੱਗੀ ਹੈ। ਹੁਣ
ਇਨਸਾਨੀ ਪਰਸਪੈਕਟਿਵ ਤੋਂ। ਬਿਲਕੁਲ। ਔਰ ਇਹਦੇ ਚ ਸ਼ਾਇਦ ਮੈਂ ਕੈਲੀਫੋਰਨੀਆ ਸੀ 4 ਸਾਲ ਪਹਿਲਾਂ, ਤੇ ਫਰੀਮੌਂਟ ਦੇ ਗੁਰਦੁਆਰਾ ਸਾਹਿਬ ਚ ਵੀ ਇੱਕ ਸਟੂਡੈਂਟ ਜਿਹੜੀ ਹੈ ਉਹਦਾ ਪ੍ਰੋਜੈਕਟ ਸੀ, ਉਹਨੇ ਬੜਾ ਵੱਡਾ ਔਰਲ ਹਿਸਟਰੀ ਪ੍ਰੋਜੈਕਟ ਬਣਾਇਆ ਸੀ ਜੀ ਕਿ 47 ਦੇ ਦੌਰ ਚ ਜਿਹੜੇ ਲੋਕ ਦੋਨੋਂ ਪਾਸੇ ਹੀ ਗਏ ਉਹਨਾਂ ਦੀ ਰਿਕਾਰਡਡ ਹਿਸਟਰੀ, ਕਿ ਵੀ ਉਹਨਾਂ ਨੇ ਕੀ ਦੇਖਿਆ, ਕੀ ਸਫਰਿੰਗ ਹੋਈ, ਕੀ ਹੈ। ਉਹ ਪ੍ਰੋਜੈਕਟ ਕਾਫੀ ਪਪੂਲਰ ਚੱਲਦਾ ਰਿਹਾ ਕਈ ਸਾਲ, ਉਹਦਾ ਮੈਂ ਦੇਖਦਾ ਵੀ ਰਿਹਾ, ਕਿਤੇ ਨਾ ਕਿਤੇ ਕਈ ਕੁਛ ਜਿਹੜਾ ਉਹ ਸਟੋਰ ਜਾਂ ਹੋਇਆ। ਔਰ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਆਰਟਸ ਐਂਡ ਕਲਚਰਲ ਹੈਰੀਟੇਜ ਟਰਸਟ ਨੇ ਜਿਹੜਾ ਉਹਨਾਂ ਦੇ ਯਤਨਾਂ ਨਾਲ ਔਰ ਪੰਜਾਬ ਸਰਕਾਰ ਦੀ ਭਾਈਵਾਲੀ ਦੇ ਨਾਲ ਇਹ ਜਿਹੜਾ ਪਾਰਟੀਸ਼ਨ ਮਿਊਜ਼ੀਅਮ ਇਹ ਐਸਟੈਬਲਿਸ਼ ਹੋਇਆ। ਔਰ ਇਸ ਦੀ ਜਦੋਂ ਅਸੀਂ ਡੀਟੇਲ ਦੇਖਦੇ ਹਾਂ ਕਿ ਇਹ ਕਾਫੀ ਵੱਡੇ ਏਰੀਆ 'ਚ 19.5 ਏਕੜ ਦੇ ਲਗਭਗ, ਮੈਂ ਕਿਤੇ ਇਹਦਾ ਕੱਢ ਕੇ ਰੱਖੀਆਂ ਸੀ ਡੀਟੇਲਸ, ਬਟ ਹੁਣ ਮੇਰੇ ਸਾਹਮਣੇ ਨਹੀਂ ਜੀ ਹੈ ਸਾਹਮਣੇ। ਇਹ ਜਿਹੜਾ ਅਜਾਇਬ ਘਰ ਹੈ 17,000 ਸਕੁਅਰ ਫੁੱਟ ਜ਼ਮੀਨ ਦੇ ਉੱਤੇ ਹੈ ਔਰ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ 15 ਕਮਰੇ ਨੇ ਔਰ ਇਸ ਦੇ ਵਿੱਚ 40 ਦੇ ਕਰੀਬ LED ਸਕਰੀਨਾਂ ਲੱਗੀਆਂ, ਜਿਨ੍ਹਾਂ 'ਚ ਜਿਹੜਾ ਸੰਤਾਪ ਹੈ ਵੰਡ ਦਾ, ਜਿਨ੍ਹਾਂ ਨੇ ਪਿੰਡੇ ਤੇ ਹਟਾਇਆ, ਉਹਨਾਂ 'ਚੋਂ ਆਲਮੋਸਟ 500 ਦੇ ਲਗਭਗ ਲੋਕਾਂ ਨਾਲ ਜਿਹੜੀ ਗੱਲਬਾਤ ਵੀਡੀਓ ਰਾਹੀਂ ਰਿਕਾਰਡ ਉਹਨਾਂ ਨੇ ਕੀਤੀ, ਕੁਝ ਆਡੀਓ ਨੇ, ਇਹ ਲਗਾਤਾਰ ਚੱਲਦੀਆਂ। ਔਰ ਇਸ ਜਿਹੜੀ ਗੱਲ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ ਇਹ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਕਿਸੇ ਵੀ ਦੁਖਦ ਮਿਊਜ਼ੀਅਮ 'ਚੋਂ ਜਾਂਦੇ ਹੋ, ਮੈਨੂੰ ਯਾਦ ਹੈ ਮੈਂ ਹੋਲੋਕਾਸਟ ਮਿਊਜ਼ੀਅਮ ਕਪਲ ਆਫ ਟਾਈਮਸ ਗਿਆ ਔਰ ਉਸ ਤੋਂ ਬਾਅਦ ਤੁਹਾਡੀ ਸ਼ਾਮ ਦੇ ਉੱਤੇ ਉਦਾਸੀ ਹਾਵੀ ਹੁੰਦੀ ਹੈ, ਕਿਉਂਕਿ ਔਰ ਇਨਸਾਨੀਅਤ ਨੇ ਸਬਕ ਇਨਸਾਨਾਂ ਨੇ ਨਹੀਂ ਸਿੱਖਿਆ। ਹਾਲਾਂ ਉਸ ਹੋਲੋਕਾਸਟ ਤੋਂ ਬਾਅਦ, ਨਾਜ਼ੀਆਂ ਦੇ ਜ਼ੁਲਮਾਂ ਤੋਂ ਬਾਅਦ ਇਹ ਕਿਹਾ ਗਿਆ ਸੀ ਨੈਵਰ ਅਗੇਨ, ਨੈਵਰ ਅਗੇਨ। ਪਰ ਅਸੀਂ ਸਿੱਖ ਕੌਮ ਨੇ, ਅਸੀਂ 47 ਦੀ ਤਰਾਸਦੀ ਚੋਂ ਤਾਂ ਨਿਕਲੇ, ਲੇਕਿਨ ਜਿਨ੍ਹਾਂ ਨੂੰ ਅਸੀਂ ਆਪਣੇ ਕਿਹਾ, ਜਿਨ੍ਹਾਂ ਕਰਕੇ ਅਸੀਂ ਆਪਣੇ ਜ਼ੱਦੀ ਘਰ-ਬਾਰ, ਆਪਣੇ ਗੁਰੂ ਸਥਾਨ ਵੀ ਛੱਡੇ, ਉਹਨਾਂ ਨੇ 37 ਸਾਲ ਬਾਅਦ ਸਾਡੇ ਨਾਲ ਕੀ ਕੀਤਾ, ਜੂਨ 84, ਨਵੰਬਰ ਔਰ ਲਗਾਤਾਰਤਾ ਨਾਲ ਅੱਜ ਅਸੀਂ ਕਿਸ ਮਾਹੌਲ 'ਚ। ਸੋ ਇਹ ਗੱਲ ਕਿੱਥੇ ਗਈ ਫਿਰ ਨੈਵਰ ਅਗੇਨ। ਔਰ ਇਸ ਸਭ ਦੇ ਬਾਵਜੂਦ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਪਾਰਟ ਹੈ ਜਿਹੜਾ ਉਹਨਾਂ ਨੇ ਅੰਮ੍ਰਿਤਸਰ 'ਚ ਇਸ ਮਿਊਜ਼ੀਅਮ ਰਾਹੀਂ ਸਥਾਪਿਤ ਕੀਤਾ, ਇਹ ਸ਼ਲਾਘਾਯੋਗ ਹੈ, ਕਿਉਂਕਿ ਜਿਹੜੀ ਮੈਂ ਹੋਪ ਦੀ ਗੱਲ ਕੀਤੀ ਹੈ ਉਹਦੇ 'ਚ ਮੈਂ ਦੇਖ ਰਿਹਾ ਸੀ ਕਿ ਵੀ ਜਦੋਂ ਇਹ ਜਿੱਥੇ ਕਾ ਕੇ ਇਹ ਮਿਊਜ਼ੀਅਮ ਮੁੱਕਦਾ ਹੈ ਇਹਨਾਂ ਦਾ ਸੈਡਰ ਪਾਰਟ, ਉੱਥੇ ਉਹਨਾਂ ਨੇ ਫਿਰ ਹੋਪ ਦਾ ਟਰੀ ਬਣਾਇਆ ਔਰ ਉਹਦੇ 'ਚ ਜਿਹੜਾ ਖਾਸ ਤੌਰ ਤੇ ਇੱਕ ਬਾਰਬਡ ਵਾਇਰ ਦੇ ਨਾਲ ਦਰਖਤ ਹੈ, ਉਸ ਦੇ ਉੱਤੇ ਜਿਹੜਾ ਹੈ ਮਾਈਗ੍ਰੇਟਰੀ ਬਰਡ, ਹੁਣ ਜਿਹੜੇ ਬਾਰਡਰ ਨੇ ਉਹਨਾਂ 'ਚ ਤੁਸੀਂ ਤਾਰ ਲਾ ਦਿਓ, ਉਹ 'ਚ ਕਰੰਟ ਛੱਡ ਦਿਓ, ਪੰਛੀਆਂ ਨੂੰ ਤਾਂ ਕੋਈ ਨਹੀਂ ਰੋਕ ਸਕਦਾ। ਜਿਹੜੇ ਪੰਛੀ ਨੇ ਉਹ ਕਿਵੇਂ ਮਾਈਗ੍ਰੇਟਰੀ ਬਰਡ ਕਿੱਥੋਂ ਸਾਈਬੇਰੀਆ ਤੋਂ ਉੜਦੇ ਨੇ, ਰਸ਼ੀਆ ਤੋਂ ਹਰੀਕੇ ਪੱਤਣ ਆਏ ਹੁੰਦੇ ਨੇ, ਕਿੰਨੇ ਦੇਸ਼, ਉਹਨਾਂ ਦਾ ਕੋਈ ਵੀਜ਼ਾ ਨਹੀਂ ਲਿਆ। ਹੁਣ ਰੱਬ ਦੀ ਇਸ ਕਾਇਨਾਤ ਦੇ ਵਿੱਚ, ਔਰ ਯਾਦ ਹੈ ਮੈਨੂੰ ਕਿ ਸਕੂਲ ਡੇਜ਼ 'ਚ ਹੁਣ ਤਾਂ ਇਹ ਸਾਰੇ ਉੜ ਹੀ ਗਏ ਕਾਨਸੈਪਟ ਹੁੰਦਾ, ਪੈਸੇ ਲਿਖਿਆ ਜਾਂਦਾ ਸੀ ਕਿ ਜੀ 1 ਵਰਲਡ 1 ਗਵਰਨਮੈਂਟ, ਕਿ ਦੁਨੀਆ ਦੇ ਵਿੱਚ ਇੱਕੋ ਹੀ ਸਰਕਾਰ ਹੋਏ, ਕੋਈ ਬਾਰਡਰਸ ਨਾ ਹੋਣ। ਪਰ ਅਸੀਂ ਦੇਖ ਰਹੇ ਹਾਂ ਵੀ ਨਫ਼ਰਤ ਕਿਸ ਹੱਦ ਤੱਕ ਜਾ ਰਹੀ ਹੈ, ਨੇਸ਼ਨ ਸਟੇਟਸ ਵੀ ਬਣੀਆਂ। ਔਰ ਅੱਜ ਜਦੋਂ ਅਸੀਂ ਇਹ ਗੱਲ ਵੀ ਕਰ ਰਹੇ ਹਾਂ, ਬਾਰਸੀਲੋਨਾ ਦੇ ਵਿੱਚ ਜਿਹੜਾ ਵਾਕਿਆ ਹੋਇਆ ਕਿ ਕਿਵੇਂ ਇੱਕ ਕ੍ਰੇਜ਼ੀ ਬੰਦੇ ਨੇ ਲਿਆ ਕੇ ਗੱਡੀ ਵਿੱਚ ਮਾਰੀ, ਉਹਨੂੰ ਦਹਿਸ਼ਤਗਰਦੀ ਦੇ ਨਾਲ ਹੀ ਜਿਹੜਾ ਦੇਖਿਆ ਜਾ ਰਿਹਾ, ਮੇਰਾ ਖਿਆਲ ਹੈ 18-19 ਦੇ ਕਰੀਬ ਮਾਰੇ ਗਏ ਬੰਦੇ, ਦਰਜਨਾਂ ਜ਼ਖਮੀ ਨੇ, ਟੂਰਿਸਟ, ਬੇਗੁਨਾਹ ਲੋਕ। ਸੋ ਇਹ ਜਿਹੜਾ ਸੰਸਾਰ ਹੈ ਜਿਸ ਦੇ ਵਿੱਚ ਇਸ ਕਦਰ ਨਫ਼ਰਤ ਔਰ ਇਸ ਕਿਸਮ ਦਾ ਦੌਰ ਹੈ ਕਿ ਜਦੋਂ ਅਸੀਂ ਫਿਰ ਕੁਦਰਤ ਦੀ ਉਸ ਵੱਲ ਦੇਖਦੇ ਹਾਂ, ਰਹਿਮਤ ਨਿਰੰਕਾਰ ਦੀ, ਉਹਨੇ ਤਾਂ ਜਿਵੇਂ ਜੇ ਪੰਛੀਆਂ ਨੂੰ ਜੰਗਲ ਦੇ ਵਿੱਚ ਕਿਵੇਂ ਸਾਰੇ ਐਗਜ਼ਿਸਟ ਕਰਦੇ ਨੇ, ਜੇ ਕੋਈ ਇੱਕ ਦੂਸਰੇ ਨੂੰ ਮਾਰਦਾ ਵੀ ਹੈ ਤਾਕਤਵਰ ਦੂਜੇ ਨੂੰ ਸਿਰਫ ਫੂਡ ਦੀ ਖਾਤਰ, ਜੇ ਸਿਰਫ ਸ਼ੌਕ ਹੋਏ ਜਾਂ ਆਪਣੀ ਲੋੜ ਤੋਂ ਵੱਧ ਕੁਝ ਸਮੇਟਣ ਦਾ ਹੋਏ ਤਾਂ ਸ਼ੇਰ ਨੇ ਸਾਰੇ ਹੀ ਮਾਰੇ ਹੋਣ, ਜੰਗਲ ਸਾਰਾ ਖਾਲੀ ਕੀਤਾ ਹੋਇਆ, ਬਘਿਆੜ, ਚੀਤੇ, ਉਹ ਆਪਣੇ ਤੋਂ ਥੱਲੇ ਵਾਲੇ ਨੂੰ ਰਹਿਣ ਹੀ ਨਾ ਦੇਣ। ਪਰ ਈਵਨ ਜਿਹਨੂੰ ਅਸੀਂ ਰੂਲ ਆਫ ਦਾ ਜੰਗਲ ਕਹਿੰਦੇ ਆ ਜਾਂ ਜੰਗਲ ਰਾਜ ਕਹਿੰਦੇ ਆ, ਉਹਨਾਂ 'ਚ ਹੀ ਰਾਜ ਹੈ ਅਸਲ ਦੇ ਵਿੱਚ। ਉਹਨਾਂ ਦੇ ਕੋਈ ਪ੍ਰਿੰਸੀਪਲਸ ਨੇ ਕਿ ਉਹ ਸਿਰਫ ਭੁੱਖ ਲੱਗੀ ਦੇ ਉੱਤੇ ਉਹ ਵੱਡੀ ਮੱਛੀ ਨੇ ਛੋਟੀ ਨੂੰ ਖਾਣਾ ਹੈ, ਵੱਡੇ ਨੇ ਛੋਟੇ ਨੂੰ ਕਰਨਾ, ਪਰ ਅਦਰਵਾਈਜ਼ ਉੱਥੇ ਹੀ ਉਹ ਘੁੰਮਦੇ ਹੁੰਦੇ ਨੇ, ਉਹਨਾਂ ਦੀ ਲੋੜ ਉਨੀ ਕੀ ਹੈ। ਪਰ ਅਸੀਂ ਇਸ ਕਦਰ ਦੇ ਬਦਤਰ ਅਸੀਂ ਐਨੀਮਲ ਹੈ, ਅਸੀਂ ਗਰੀਡ ਕਿਸ ਹੱਦ ਤੱਕ ਹੈ, ਕਿਵੇਂ ਇੱਕ ਦੂਜੇ ਦਾ ਹੱਕ ਖੋਹਦੇ,
ਕਿਸ ਹੱਦ ਤੱਕ ਜਾ ਕੇ ਅਸੀਂ ਨਫ਼ਰਤ ਪਾਲਦੇ ਹਾਂ, ਕਿਵੇਂ ਅਸੀਂ ਇੱਕ ਦੂਸਰੇ ਦੀ ਐਗਜ਼ਿਸਟੈਂਸ ਨੂੰ ਵੀ ਜਿਹੜਾ ਉਹ ਟੋਲਰੇਟ ਕਰਨ ਨੂੰ ਤਿਆਰ ਨਹੀਂ। ਔਰ ਇਸ ਸਾਰੇ 'ਚ ਮੈਂ ਸਮਝਦਾ ਵੀ ਇਹ ਕਹਾਣੀ ਕੰਪਲੀਟ ਨਹੀਂ ਹੋਏਗੀ। ਇਸ ਪੀਰੀਅਡ ਦੇ ਵਿੱਚ ਦੋ ਜਿਹੜੀਆਂ ਰਚਨਾਵਾਂ ਜਿਨ੍ਹਾਂ ਨੂੰ ਬੜੀ ਪੰਜਾਬੀ ਲਿਟਰੇਚਰ ਦੇ ਵਿੱਚ ਵੀ ਔਰ ਲੋਕਾਂ ਦੇ ਵਿੱਚ ਵੀ ਬੜੀ ਪ੍ਰਸਿੱਧੀ ਹਾਸਲ ਹੈ, ਉਹ ਮੈਂ ਜ਼ਰੂਰ ਜਦੋਂ ਕਿ ਅਸੀਂ ਅੱਜ ਦਾ ਇਹ ਦਿਨ ਉਹਨਾਂ ਸਾਰੇ ਲੱਖਾਂ ਮਾਰੇ ਗਏ ਬੇਗੁਨਾਹ ਲੋਕ ਦੋਨੋਂ ਸਾਈਡ ਸਰਹੱਦ ਦੇ ਉਹਨਾਂ ਨੂੰ ਡੈਡੀਕੇਟ ਕਰਦੇ ਆ। ਉੱਥੇ ਜਿਹੜੇ ਸੰਵੇਦਨਸ਼ੀਲ ਮਨ ਸਨ, ਸੰਵੇਦਨਸ਼ੀਲ ਜ਼ਹਿਨੀਅਤ ਵਾਲਿਆਂ ਨੇ ਕਿਵੇਂ ਮਹਿਸੂਸ, ਬੇਸ਼ੱਕ ਪਾਗਲਪਨ ਸੀ ਔਰ ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਜੇ ਅਸੀਂ ਪੰਜਾਬਾਂ ਦੇ ਹਵਾਲੇ ਨਾਲ ਗੱਲ ਕਰੀਏ, ਵਹਿਸ਼ੀਪੁਣਾ ਪਾਗਲਪਨ ਸਿਖਰਾਂ ਤੇ ਸੀ, ਲੇਕਿਨ ਇਹਦੇ ਬਾਵਜੂਦ ਬਹੁਤ ਸਾਰੇ ਇਨਸਾਨੀ ਪੱਖ ਵੀ ਸਾਹਮਣੇ ਆਏ। ਬਹੁਤ ਸਾਰੇ ਹਮਸਾਇਆਂ ਨੇ ਆਪਣੀਆਂ ਜਾਨਾਂ ਨੂੰ ਖਤਰਿਆਂ 'ਚ ਪਾ ਕੇ ਆਪਣੇ ਗੁਆਂਢੀਆਂ ਨੂੰ ਬਚਾਇਆ ਔਰ ਕਈਆਂ ਨੇ ਆਪਣੀਆਂ ਅਮਾਨਤਾਂ ਸੰਭਾਲ ਦਿੱਤੀਆਂ। ਉਹਨਾਂ ਨੂੰ ਜਿਹੜਾ ਉਸੇ ਤਰ੍ਹਾਂ ਉਹ ਅਮਾਨਤਾਂ ਵਾਪਸ ਮੋੜੀਆਂ ਗਈਆਂ। ਔਰ ਮੈਂ ਅੱਗੇ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ 'ਚ 1950 'ਚ ਇੱਕ ਫਿਲਮ ਜਿਹੜੀ ਬੜੀ ਪਪੂਲਰ ਹੋਈ ਸੀ ਕਰਤਾਰ ਸਿੰਘ, ਕਿ ਕਿਵੇਂ ਕਰਤਾਰ ਸਿੰਘ ਦੀ ਪਨਾਹ ਦੇ ਵਿੱਚ ਇੱਕ ਮੁਸਲਮਾਨ ਬੱਚੀ ਹੈ, ਉਹ ਬੇਟੀ ਦੀ ਤਰ੍ਹਾਂ ਉਸ ਨੂੰ ਪ੍ਰੋਟੈਕਟ ਕਰਦਾ ਹੈ ਔਰ ਉਹਦਾ ਮੁੰਡਾ ਹੀ ਜਿਹੜਾ ਕਰਤਾਰ ਸਿੰਘ ਦਾ, ਉਸ ਦੀ ਅੱਖ ਮੈਲੀ ਹੁੰਦੀ ਹੈ। ਉਹਨੂੰ ਇੱਕ ਵਾਰੀ ਉਹ ਵਾਰਨ ਕਰਦਾ ਹੈ, ਪਰ ਜਦੋਂ ਦੂਸਰੀ ਵਾਰ ਉਹ ਦੇਖਦਾ ਕਿ ਉਹ ਫਿਰ ਹਰਕਤ ਕਰ ਰਿਹਾ, ਉਹ ਬੰਦੂਕ ਚੁੱਕ ਲੈਂਦਾ, ਉਹਨੂੰ ਕਹਿੰਦਾ ਤੂੰ ਹਟ ਜਾ ਪਾਸੇ, ਮੈਂ ਤੈਨੂੰ ਗੋਲੀ ਮਾਰਦਾ। ਉਹਨੇ ਕਿਹਾ ਨਹੀਂ, ਤੂੰ ਮੈਨੂੰ ਮਾਰ ਨਹੀਂ ਸਕਦਾ ਬਾਪੂ, ਔਰ ਉਹ ਉਹਨੂੰ ਮਾਰ ਦਿੰਦਾ। ਭਾਵੇਂ ਉਹ ਬਾਅਦ ਚ ਪਿਓ ਦੀ ਤਰ੍ਹਾਂ ਰੋਂਦਾ, ਪਰ ਉਹ ਕਹਿੰਦਾ ਵੀ ਨਹੀਂ, ਇਹ ਪਹਿਲਾਂ ਮੇਰਾ ਫਰਜ਼ ਸੀ ਕਿ ਵੀ ਮੈਂ ਇਹਨੂੰ ਪ੍ਰੋਟੈਕਟ। ਸੋ ਇਸ ਕਿਸਮ ਦੀ ਗੱਲ ਦੋਵੇਂ ਪਾਸੇ ਹੀ ਹੋਈ। ਔਰ ਪਾਕਿਸਤਾਨ ਦੇ ਬੜੇ ਹੀ ਜਿਨ੍ਹਾਂ ਨੇ ਕੋਈ ਕਿਤਾਬ ਪਬਲਿਸ਼ ਨਹੀਂ ਕੀਤੀ ਲੇਕਿਨ ਉਹਨਾਂ ਨੂੰ ਆਪਣੀ ਲਿਖਤ ਜੋ ਹੁੰਦੀ ਸੀ ਜ਼ਬਾਨੀ ਯਾਦ ਹੁੰਦੀ ਸੀ, ਪਰ ਜਿਹੜਾ ਪੰਜਾਬੀ ਲਿਟਰੇਚਰ ਪਾਕਿਸਤਾਨ ਦਾ ਹੈ ਉਸ ਦੇ ਉੱਤੇ ਉਹਨਾਂ ਨੂੰ ਕਹਿੰਦੇ ਹੀ ਉਸਤਾਦ ਨੇ, ਉਸਤਾਦ ਦਾਮਨ। ਔਰ ਇਹ ਸਾਰੀ ਜਿਹੜੀ ਵੰਡ ਹੈ ਔਰ ਉਹਦੇ 'ਚ ਕੀ ਪਛਤਾਵਾ ਹੈ, ਕਿਵੇਂ ਅਸੀਂ ਸਾਰੇ ਵਿਕਟਮ ਬਣੇ ਉਸ ਹਾਲਾਤ ਦੇ, ਉਹਨੂੰ ਉਹਨਾਂ ਨੇ ਕਲਮਬੱਧ ਕੀਤਾ। ਔਰ ਉਹਨਾਂ ਦੀ ਇਹ ਨਜ਼ਮ ਹੈ, ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ, ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ, ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ, ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ, ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ, ਕੁਝ ਉਮੀਦ ਏ ਜ਼ਿੰਦਗੀ ਮਿਲ ਜਾਏਗੀ, ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ, ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ। ਇਹ ਬੜੇ ਡੀਪ ਸ਼ਬਦ ਨੇ, ਡੂੰਘੇ ਸ਼ਬਦ ਨੇ। ਜਿਉਂਦੀ ਜਾਨ ਹੀ ਮੌਤ ਦੇ ਮੂੰਹ ਅੰਦਰ, ਢੋਏ ਤੁਸੀਂ ਵੀ ਹੋ ਢੋਏ ਅਸੀਂ ਵੀ ਹਾਂ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ। ਹੁਣ ਗਫਲਤ ਤੇ ਜਾਗਣ ਕਿ ਕਿਵੇਂ ਜਿਨ੍ਹਾਂ ਦੀ ਸ਼ਰਾਰਤ ਹੈ ਉਹ ਜਾਗਦੇ ਨੇ, ਅਸੀਂ ਬੇਖਬਰ ਉਸ ਨਫ਼ਰਤ ਔਰ ਉਸ ਹਿੰਸਾ ਦਾ ਸ਼ਿਕਾਰ ਹੋਏ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ, ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਹਾਂ, ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ। ਸੋ ਇਹਦੀਆਂ ਜਿਹੜੀਆਂ ਕਨਕਲੂਡਿੰਗ ਲਾਈਨਸ ਨੇ ਉਹਨਾਂ ਨੂੰ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਇਹ ਉਸ ਪੀੜ ਨੂੰ ਵੀ ਅਸੀਂ ਕੀ ਕਰ ਬੈਠੇ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ। ਦੂਸਰੀ ਨਜ਼ਮ ਜਿਸ ਨੇ ਦੋਨੋਂ ਪਾਸਿਆਂ 'ਚ ਅੱਜ ਵੀ ਜੇ ਪਛਾਣ ਹੈ, ਅੰਮ੍ਰਿਤਾ ਪ੍ਰੀਤਮ। ਇਸ ਬੀਬੀ ਦਾ ਨਾਂ ਜਨਮ 'ਚ ਅੰਮ੍ਰਿਤ ਕੌਰ ਸੀ। ਜਨਮ ਭਾਵੇਂ ਬਹੁਤ ਸਾਰੀ, ਮੈਂ ਜਦੋਂ ਰਿਸਰਚ ਕੀਤੀ ਤਾਂ ਗੁਜਰਾਂਵਾਲਾ ਕਹਿੰਦੇ ਨੇ, ਪਰ ਨਹੀਂ, ਇਹ ਪਿੰਡ ਪਸੌੜ, ਜ਼ਿਲ੍ਹਾ ਸੰਗਰੂਰ, ਸਾਡੇ ਮਿੱਤਰ ਡਾਕਟਰ ਰਣਜੀਤ ਸਿੰਘ ਦਾ ਪਿੰਡ ਹੈ, ਉੱਥੇ ਜਨਮ ਹੋਇਆ। ਕਿਉਂਕਿ ਉੱਥੇ ਬਾਬੂ ਤੇਜਾ ਸਿੰਘ ਪੰਜਖੰਡ ਪਸੌੜ ਜਿਹੜਾ ਹੈ ਇੱਕ ਜਿਹੜਾ ਵੱਡਾ ਸਕੂਲ ਵੀ ਚਲਾਉਂਦੇ ਸੀ ਬੱਚਿਆਂ ਦਾ, ਉਹਦੇ 'ਚ ਹੋਸਟਲ ਵੀ ਸੀ। ਔਰ ਇਹਨਾਂ ਦੇ ਪਿਤਾ ਅੰਮ੍ਰਿਤ ਕੌਰ ਦੇ ਕਰਮ ਸਿੰਘ ਹਿਤਕਾਰੀ, ਇਹ ਹਿਤਕਾਰੀ ਉਹਨਾਂ ਦਾ ਟਾਈਟਲ ਸੀ, ਹਿਤ ਕਰਨ ਵਾਲਾ। ਉਹ ਉੱਥੇ ਜਿਹੜੀ ਉਹਨਾਂ ਨੇ ਵਲੰਟੀਅਰ ਸੇਵਾ ਦਿੱਤੀ ਹੋਈ ਸੀ ਉਸ ਇੰਸਟੀਚਿਊਟ ਦੇ ਵਿੱਚ ਜਿਹੜੀ ਹੈ ਪਸੌੜ ਦੇ ਵਿੱਚ, ਔਰ ਉੱਥੇ ਹੀ ਅੰਮ੍ਰਿਤਾ ਦਾ ਜਨਮ ਹੋਇਆ। ਪ੍ਰੀਤਮ ਸਿੰਘ ਉਹਨਾਂ ਦੇ ਹਸਬੈਂਡ ਦਾ ਨਾਂ ਸੀ। 16 ਸਾਲ ਦੀ ਉਮਰ 'ਚ ਵਿਆਹ ਹੋਇਆ ਔਰ ਅੰਮ੍ਰਿਤਾ ਪ੍ਰੀਤਮ ਉਹਨਾਂ ਨੇ ਆਪਣੇ ਹਸਬੈਂਡ ਦਾ ਨਾਂ ਆਪਣੇ ਨਾਲ ਲਾਇਆ। ਹਾਲਾਂਕਿ ਪਰਸਨਲ ਜ਼ਿੰਦਗੀ ਉਹਨਾਂ ਦੀ ਇੱਕ ਵੱਖਰੀ ਟ੍ਰੈਜੇਡੀ ਹੈ
ਔਰ ਬਹੁਤ ਸਾਰੀਆਂ ਚੀਜ਼ਾਂ ਨਾਲ ਜੋ ਕੁਝ ਲੇਟਰ ਔਨ ਹੈ ਅਸੀਂ ਨਾ ਵੀ ਸਹਿਮਤ ਹੋਈਏ, ਪਰ ਮੈਂ ਸਮਝਦਾ ਵੀ ਜਿਹੜਾ ਕਿਸੇ ਦਾ ਸ਼ਾਹਕਾਰ ਹੁੰਦਾ ਜੀ, ਔਰ ਉਸ ਪੀਰੀਅਡ 'ਚ ਇਹ ਗੁਜਰਾਂਵਾੜੇ ਤੋਂ ਲਾਹੌਰ ਜਾਂ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ ਆ, ਇਹ ਕਿਹਾ ਜਾਂਦਾ ਵੀ ਇਹ ਨਜ਼ਮ ਉਹਨਾਂ ਨੇ ਰਸਤੇ ਦੇ ਵਿੱਚ ਲਿਖੀ, ਔਰ ਇਹ ਨਜ਼ਮ ਜਿਸ ਨੂੰ ਐਡਰੈਸ ਕਰਕੇ ਲਿਖੀ ਵਾਰਿਸ ਸ਼ਾਹ। ਜਦੋਂ ਅਸੀਂ ਪੰਜਾਬੀ ਲਿਟਰੇਚਰ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਤੁਸੀਂ ਪੰਜਾਬੀ ਦਾ ਸ਼ੈਕਸਪੀਅਰ ਕਹੋ, ਕਈਆਂ ਨੇ ਮੈਂ ਦੇਖ ਰਿਹਾ ਸੀ ਕਿ ਪੰਜਾਬੀ ਲਿਟਰੇਚਰ ਦੀ ਬਾਈਬਲ ਉਹਨਾਂ ਦੀ ਜਿਹੜੀ ਹੀਰ ਹੈ ਵਾਰਿਸ ਸ਼ਾਹ ਦੀ, ਵਾਰਿਸ ਸ਼ਾਹ ਦੀ ਹੀਰ ਕੱਲੀ ਸਿਰਫ ਕੋਈ ਹੀਰ ਰਾਂਝੇ ਦੀ ਪ੍ਰੇਮ ਕਥਾ ਨਹੀਂ ਹੈ, ਉਹ ਸਾਰੇ ਪੰਜਾਬ ਦੀ ਤਹਿਜ਼ੀਬ ਹੈ। ਜੇ ਤੁਸੀਂ ਮੱਝਾਂ ਦੀਆਂ ਕੁਆਲਿਟੀਜ਼ ਦੇਖਣੀਆਂ ਨੇ ਉਹ ਕਿੰਨੀਆਂ ਨੇ, ਜੇ ਤੁਸੀਂ ਜਿਹੜੇ ਕਬੀਲੇ ਨੇ ਉਹਨਾਂ ਦਾ ਵਿਹਾਰ ਦੇਖਣਾ ਹੈ, ਜਿਹੜੀ ਅਮੀਰੀ ਹੈ ਉਹ ਸਾਰੇ ਖਿੱਤੇ ਦੀ, ਉਸ ਦੀ ਜ਼ਮੀਨ, ਰੁੱਖ ਔਰ ਬੋਲੀ। ਸੋ ਉਹ ਜਦੋਂ ਤੱਕ ਤੁਸੀਂ ਬਹੁਤ ਵਾਰੀ ਤਾਂ ਇਹਨੂੰ ਹੁਣ ਇੱਕ ਪ੍ਰੇਮ ਕਹਾਣੀ ਤੱਕ ਹੀ ਬਣਾ ਦਿੱਤਾ ਹੈ, ਕਵਰ ਵੀ ਬਣਾ ਦਿੱਤੀ ਮਾਈ ਹੀਰ ਦੀ ਝੰਗ ਦੇ ਵਿੱਚ, ਉੱਥੇ ਮੰਨਤਾਂ ਵੀ ਲੋਕ ਮੰਨਦੇ ਨੇ, ਪਰ ਇਹ ਇੱਕ ਇਮੈਜੀਨੇਸ਼ਨ ਚੋਂ ਜਿਵੇਂ ਵਾਰਿਸ ਸ਼ਾਹ ਨੇ ਸ਼ੁਰੂ 'ਚ ਹੀ ਕਿਹਾ ਕਿ ਭਾਈ ਅਸੀਂ ਕਿੱਸਾ ਕੋਈ ਬਣਾਈਏ, ਔਰ ਉਹਨਾਂ ਨੇ ਇਸ ਨੂੰ ਕਿਉਂਕਿ ਸੂਫੀ ਸਨ, ਇਸ਼ਕ ਹਕੀਕੀ ਦੀ ਗੱਲ ਕੀਤੀ, ਔਰ ਉਹਨਾਂ ਨੇ ਈਵਨ ਆਪਣੇ ਮੁੱਢਲੇ ਸ਼ੇਰਾਂ ਦੇ ਵਿੱਚ ਇਹ ਕਿਹਾ ਕਿ ਭਾਈ ਪਹਿਲਾਂ ਜਿਹੜਾ ਰੱਬ ਨੇ ਜਿਹੜਾ ਉਹ ਇਸ਼ਕ ਕੀਤਾ ਔਰ ਨਬੀ ਜਿਹੜੇ ਨੇ ਹਜ਼ਰਤ ਮੁਹੰਮਦ ਸਾਹਿਬ ਲਈ ਉਹ ਮਸ਼ੂਕ ਨੇ ਰੱਬ, ਔਰ ਉਹਨਾਂ ਨੇ ਕਿਉਂਕਿ ਸੂਫੀਆਨਾ ਤਰੀਕਾ ਹੀ ਇਹ ਹੁੰਦਾ ਤੁਸੀਂ ਉਹਦੇ ਚੋਂ ਫਿਰ ਇਸ਼ਕ ਮਜ਼ਾਜੀ ਨੂੰ ਵੀ ਤੁਸੀਂ ਇਸ਼ਕ ਹਕੀਕੀ ਦੇ ਨਾਲ ਜਿਹੜਾ ਉਹ ਲਿਜਾਂਦੇ ਹੋ, ਔਰ ਇਹ ਉਹਨਾਂ ਦਾ ਵਾਰਿਸ ਸ਼ਾਹ ਹੋਰਾਂ ਦਾ ਜਿਹੜਾ ਪੀਰੀਅਡ ਹੈ ਰਫਲੀ ਥੋੜੇ ਬਹੁਤ ਵੇਰੀਏਸ਼ਨਸ ਨੇ ਟਾਈਮ ਦੀਆਂ 1706 ਤੋਂ 1798 ਤੱਕ ਹੈ। ਸੋ ਇਹ ਉਸ ਸਦੀ ਦੇ ਵਿੱਚ ਹੋਏ ਨੇ ਜਿਹਦੇ ਚ ਆਲਮੋਸਟ 10ਵੇਂ ਪਾਤਸ਼ਾਹ ਦਾ ਵੀ ਜਿਹੜਾ ਹੈ ਉਹ ਆਨੰਦਪੁਰ ਦੇ ਜੰਗਾਂ ਦਾ ਪੀਰੀਅਡ ਹੈ, ਔਰ ਸਾਰੀ ਫਿਰ ਜਿਹੜੀ ਟਰਮੋਇਲ ਦੀ ਸੈਂਚਰੀ ਹੈ ਉਹ ਵਾਰਿਸ ਸ਼ਾਹ ਨੇ ਜਿਹੜੀ ਹੈ ਉਹ ਦੇਖੀ ਹੈ, ਹੰਡਾਈ ਹੈ। ਔਰ ਅੰਮ੍ਰਿਤਾ ਪ੍ਰੀਤਮ ਨੇ ਕਿਉਂਕਿ ਜਿਹੜੀ ਪੀੜ ਇਸਤਰੀ ਦੀ, ਔਰਤ ਦੀ, ਬੀਬੀ ਦੀ ਹੈ ਉਹ ਔਰਤ ਹੀ ਸਮਝ ਸਕਦੀ ਹੈ, ਔਰ ਖਾਸ ਤੌਰ ਤੇ ਜਿੰਨੀ ਨਫ਼ਰਤ ਔਰ ਜਿਸ ਕਦਰ ਜਿਹੜਾ ਕਿਲਿੰਗਸ ਤਾਂ ਹੋਈਆਂ, ਪਰ ਜੋ ਬੱਚੀਆਂ ਦੇ ਨਾਲ ਹੋਇਆ ਦੋਨਾਂ ਪਾਸਿਓਂ ਉਸ ਪੀੜ ਨੂੰ ਅੰਮ੍ਰਿਤਾ, ਕਿਉਂਕਿ ਕਵਿਤਰੀ ਸੀ, ਪਿਓ ਵੀ ਉਹਨਾਂ ਦਾ ਬੜੇ ਟੈਲੈਂਟਡ ਕਵੀ ਔਰ ਦੂਸਰੇ ਸੀ, ਔਰ ਬਹੁਤ ਛੋਟੇ ਹੁੰਦਿਆਂ ਨੇ ਲਿਖਣਾ ਸ਼ੁਰੂ ਕਰ ਦਿੱਤਾ ਸੀ, ਔਰ ਜਿਹੜੀ ਨਜ਼ਮ ਉਹਨੇ ਅੰਮ੍ਰਿਤਾ ਪ੍ਰੀਤਮ ਨੇ ਲਿਖੀ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤਿਓਂ ਕਬਰਾਂ ਵਿੱਚੋਂ ਬੋ। ਹੁਣ ਜ਼ਾਹਰ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਿਹੜਾ ਸਿੰਬੋਲਿਜ਼ਮ ਹੈ, ਹੁਣ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਉਹਨੂੰ ਐਕਸਪਲੇਨ ਨਹੀਂ ਕਰ ਸਕਾਂਗਾ, ਸਿੰਬੋਲਿਜ਼ਮ ਹੀਰ ਰਾਂਝਾ ਦੀ ਕਹਾਣੀ ਦਾ ਹੀ ਹੈ ਜਿਹੜਾ ਕਿ ਵਾਰਿਸ ਸ਼ਾਹ ਨੇ ਆਪਣੇ ਸ਼ਾਹਕਾਰ ਦੇ ਵਿੱਚ ਇਸਤੇਮਾਲ ਕੀਤਾ ਹੈ। ਉਹਦੇ ਚ ਕੈਦੋ ਵੀ ਹੈ ਉਹਦਾ ਚਾਚਾ, ਉਹਦੇ ਚ ਲੁੱਡਣ ਵੀ ਹੈ ਬੇੜੀਆਂ ਵਾਲਾ, ਉਸ ਦੇ ਵਿੱਚ ਰਾਂਝਾ ਵੀ ਹੈ, ਰਾਂਝੇ ਦੀ ਵੰਜਲੀ ਵੀ ਹੈ, ਔਰ ਕਿਵੇਂ ਅੰਮ੍ਰਿਤਾ ਪ੍ਰੀਤਮ ਚੋਂ ਇਹ ਨਿਕਲਦੀ ਹੈ ਨਜ਼ਮ ਕਿ ਇੱਕ ਨਜ਼ਮ ਉਸ ਸਾਰੇ ਹੀ ਦੁਖਾਂਤ ਨੂੰ ਜਿਹੜਾ ਇਨਸਾਨੀ ਸਾਈਡ ਤੇ ਹੈ, ਪੋਲੀਟੀਕਲ ਗੱਲ ਨਹੀਂ ਹੈ, ਇਨਸਾਨੀਅਤ ਦੀ ਗੱਲ ਔਰ ਨਫ਼ਰਤ ਕਿਵੇਂ ਘਰੋਂ ਕਰੀ ਮੂੰਹੋਂ ਮੂੰਹੀ, ਜਦੋਂ ਮੂੰਹੋਂ ਮੂੰਹੀ ਸੱਪ ਦੇ ਕੀਲਣ ਦੀ ਗੱਲ ਕਰਦੀ ਹੈ ਤੇ ਜ਼ਾਹਰ ਹੈ ਕਿ ਸਭ ਤੋਂ ਜ਼ਿਆਦਾ ਬਲੱਡ ਸਰਕੂਲੇਸ਼ਨ ਜੀਭ ਦੇ ਵਿੱਚ ਹੁੰਦੀ ਹੈ ਜਦੋਂ ਤੁਸੀਂ ਮੂੰਹ ਨਾਲ ਮੂੰਹ ਲਾਉਂਦੇ ਹੋ, ਤੇ ਜਦੋਂ ਨਫ਼ਰਤ ਜਿਸ ਕਿਸ ਚੀਜ਼ ਨੇ ਤੇਜ਼ੀ ਨਾਲ ਸਪਰੈਡ ਕਰਨਾ ਉਹ ਕਿਵੇਂ ਤੇਜ਼ੀ ਨਾਲ ਫੈਲੀ, ਇਸ ਕਿਸਮ ਦਾ ਸਿੰਬੋਲਿਜ਼ਮ ਵੀ ਅੰਮ੍ਰਿਤਾ ਪ੍ਰੀਤਮ ਨੇ ਇਸਤੇਮਾਲ ਕੀਤਾ ਹੈ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ ਹੀਰ ਦੇ ਲਈ, ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਵੇ ਦਰਦਮੰਦਾਂ ਦੇ ਦਰਦੀਆ ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ, ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ, ਇਸ ਜਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ, ਗਿੱਠ ਗਿੱਠ ਚੜੀਆਂ ਲਾਲੀਆਂ, ਫੁੱਟ ਫੁੱਟ ਚੜਿਆ ਕਹਿਰ, ਵਿਓ ਵਲਸੀ ਵਾਹ ਫਿਰ ਵਣ ਵਣ ਵੱਗੀ ਜਾ, ਉਹਨੇ ਹਰ ਇੱਕ ਬਾਂਸ ਦੀ ਵੰਝਲੀ ਦਿੱਤੀ ਨਾਗ ਬਣਾ, ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ। ਇਹ ਹੁਣ ਪੰਜਾਬ ਦੇ ਸੀ ਕਿ ਜਦੋਂ ਵੀ ਹੋਏਗਾ ਕਿ ਜੀ
ਜਦੋਂ ਸੱਪ ਨੂੰ ਕੋਈ ਡੰਗਦਾ ਸੀ ਤੇ ਉਹ ਲਿਆਂਦੇ ਸੀ, ਉਹਨੂੰ ਮੰਤਰੀ ਕਹਿੰਦੇ ਸੀ ਜਾਂ ਮਾਦਰੀ ਕਹਿੰਦੇ ਸੀ ਕਿ ਵੀ ਜਿਹੜਾ ਉਸ ਸੱਪ ਦੇ ਡੰਗ ਨੂੰ ਜਿਹੜਾ ਬੇਅਸਰ ਕਰ ਦਿੰਦਾ। ਪਰ ਉਹ ਕਹਿੰਦੇ ਨੇ ਵੀ ਜਿਹੜਾ ਸੱਪ ਨਿਕਲਿਆ ਨਫ਼ਰਤ ਦਾ, ਉਹਨੇ ਸਭ ਤੋਂ ਪਹਿਲਾਂ ਜਿਹੜਾ ਉਹ ਮਦਾਰੀਆਂ ਨੂੰ ਉਸ ਨੂੰ ਹੀ ਡੰਗਿਆ ਤੇ ਮੰਤਰ ਕਿਹਨੇ ਪੜ੍ਹਨਾ ਸੀ? ਬਾਕੀ ਫਿਰ ਉਹ ਜ਼ਹਿਰ ਫੈਲਦਾ ਗਿਆ ਚਾਰ ਚਫੇਰੇ ਨਫ਼ਰਤ ਦਾ। ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ, ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ। ਜਦੋਂ ਲਾਗ ਹੁੰਦਾ ਸੀ ਛੋਤ ਦੀ ਬਿਮਾਰੀ, ਜਿਵੇਂ ਟੀਬੀ ਸੀ ਉਹਨਾਂ ਜ਼ਮਾਨਿਆਂ ਜਾਂ ਅੱਜ HIV ਹੈ, ਕਿ ਇੱਕ ਤੋਂ ਦੂਜੇ ਨੂੰ ਜਿਉਂ ਹੀ ਨਫ਼ਰਤ ਔਰ ਇਵੇਂ ਹੀ ਨਫ਼ਰਤ ਫੈਲਦੀ ਕਿ ਜਦੋਂ ਇੱਕ ਵਾਰ ਅਫਵਾਹਾਂ ਤੇ ਨਫ਼ਰਤ ਉਹ ਫਿਰ ਫੈਲਦੀ ਚਲੀ ਗਈ। ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ, ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ। ਨਾਗਾ ਕੀਲੇ ਲੋਕ ਮੂੰਹ, ਕਿ ਨਾਗਾ ਨੇ ਮੂੰਹਾਂ ਦੇ ਵਿੱਚ ਜਿਹੜਾ ਉਹ ਡੰਗ ਮਾਰੇ। ਨਾਗਾ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਕਿਉਂਕਿ ਜਦੋਂ ਜ਼ਹਿਰ ਚੜ੍ਹਦਾ ਤੇ ਬਾਡੀ ਨੀਲੀ ਹੋ ਜਾਂਦੀ ਹੈ, ਪੋਇਜ਼ਨ ਦੀ ਇੱਕ ਨਿਸ਼ਾਨੀ ਹੁੰਦੀ ਹੈ। ਔਰ ਨਾਗਾ ਕੀਲੇ ਲੋਕ ਮੂੰਹ, ਬਸ ਫਿਰ ਡੰਗ ਹੀ ਡੰਗ, ਪਲੋ ਪਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਗਲਿਓਂ ਟੁੱਟੇ ਗੀਤ ਫਿਰ, ਤਰਕਲਿਓਂ ਟੁੱਟੀ ਤੰਦ, ਤਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੂਕਰ ਬੰਦੇ। ਪੰਜਾਬ ਦਾ ਜਿਹੜਾ ਸਾਂਝਾ ਕਲਚਰ ਸੀ, ਤਰਿੰਜਣਾ ਦੇ ਵਿੱਚ ਬੀਬੀਆਂ ਨੇ ਬਹਿਣਾ, ਚਰਖਾ ਕੱਤਣਾ, ਗੀਤ ਵੀ ਗਾਣੇ ਚਰਖੇ ਦੀ ਕੂਕਰ ਦੇ ਨਾਲ, ਇੱਕ ਗੀਤਾਂ ਦੀ ਜਿਹੜਾ ਮਿਊਜ਼ਿਕ ਹੈ ਉਸ ਦਾ। ਔਰ ਇਸ ਸਾਰੇ ਚੋਂ ਉਹ ਹੈ ਕਿ ਭਾਈ ਫਿਰ ਉਹ ਗੀਤ ਹੁਣ ਗਲੇ ਚੋਂ ਨਹੀਂ ਨਿਕਲਦੇ, ਸੌਂਗ ਖਤਮ ਹੋ ਗਏ। ਗਲਿਓਂ ਟੁੱਟੇ ਗੀਤ ਫਿਰ, ਤਰਕਲਿਓਂ ਟੁੱਟੀ ਤੰਦ, ਤਰਿੰਜਣੋਂ ਟੁੱਟੀਆਂ ਸਹੇਲੀਆਂ, ਚਰਖੜੇ ਕੂਕਰ ਬੰਦ। ਸਣੇ ਸੇਜ ਦੇ ਬੇੜੀਆਂ, ਲੁੱਡਣ ਦਿੱਤੀਆਂ ਰੋੜ, ਸਣੇ ਡਾਲੀਆਂ ਪੀਂਗ ਅੱਜ, ਪਿੱਪਲਾਂ ਦਿੱਤੀ ਤੋੜ। ਇਹ ਵੀ ਸਾਂਝੇ ਕਲਚਰ 'ਚ ਪਿੱਪਲ ਦੇ ਨਾਲ ਪੀਂਗ ਔਰ ਤੀਆਂ, ਸਾਵਣ, ਦੂਸਰੇ ਸਾਰਿਆਂ ਦਾ ਰਲ ਮਿਲ ਕੇ ਜਿਹੜਾ ਉਹ ਪੀਂਘਾਂ ਝੂਟਣਾ, ਕਿ ਵੀ ਇਹ ਸਾਰਾ ਉਸ ਲੁੱਡਣ ਨੇ ਹੁਣ ਸਣੇ ਸੇਜ ਦੇ ਬੇੜੀਆਂ ਹੀ ਜਿਹੜੀਆਂ ਨੇ ਉਹ ਰੋੜ ਦਿੱਤੀਆਂ ਨੇ। ਸਣੇ ਡਾਲੀਆਂ ਪੀਂਗ ਅੱਜ, ਪਿੱਪਲਾਂ ਦਿੱਤੀ ਤੋੜ। ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗਵਾਚ, ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਹਦੀ ਜਾਚ। ਹੁਣ ਰਾਂਝੇ ਦੇ ਨਾਲ ਵੰਝਲੀ ਬੰਸਰੀ ਨੂੰ ਕਹਿੰਦੇ ਨੇ, ਬਹੁਤਿਆਂ ਨੂੰ ਨਵੀਂ ਜਨਰੇਸ਼ਨ ਨੂੰ ਪਤਾ ਵੀ ਨਹੀਂ ਹੈ ਕਿ ਵੰਝਲੀ ਕੀ ਹੈ। ਤੇ ਹੁਣ ਜਿਹੜੀ ਵੰਝਲੀ ਹੈ ਉਹ ਤੁਹਾਡਾ ਜਦੋਂ ਹੀ ਤੁਸੀਂ ਫੂਕ ਮਾਰਦੇ ਹੋ ਉਹਦੇ ਚੋਂ ਤੁਸੀਂ ਗੀਤ ਕੱਢਦੇ ਹੋ, ਆਵਾਜ਼ ਕੱਢਦੇ ਹੋ। ਪਰ ਅੱਜ ਜਿਹੜੀ ਅੰਮ੍ਰਿਤਾ ਕਹਿੰਦੀ ਹੈ ਕਿ ਜਿੱਥੇ ਵੱਜਦੀ ਸੀ ਫੂਕ ਪਿਆਰ ਦੀ, ਵੇ ਉਹ ਵੰਝਲੀ ਗਈ ਗਵਾਚ, ਰਾਂਝੇ ਦੇ ਸਭ ਵੀਰ ਅੱਜ, ਭੁੱਲ ਗਏ ਉਹਦੀ ਜਾਚ। ਧਰਤੀ ਤੇ ਲਹੂ ਵਸਿਆ, ਕਬਰਾਂ ਪਈਆਂ ਚੋਣ, ਅੱਜ ਸਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ। ਅੱਜ ਕਿੱਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਕੋਈ ਇੱਕ ਹੋਰ। ਹੁਣ ਜ਼ਾਹਰ ਹੈ ਕਿ ਵੀ ਕਬਰਾਂ ਚੋਂ ਵੀ ਖੂਨ ਚੋਰ ਹੈ ਔਰ ਧਰਤੀ ਚਾਰ ਚਫੇਰੇ ਲਹੂ ਲੋਹਾਨ ਹੈ, ਸਾਰੇ ਹੀ ਕੈਦੂ ਬਣ ਗਏ ਨੇ, ਹੁਸਨ ਇਸ਼ਕ ਦੇ ਚੋਰ। ਕੈਦੂ ਦਾ ਰੋਲ ਸਾਰੇ ਹੀਰ ਦੇ ਡਰਾਮੇ 'ਚ ਉਸ ਲੰਗੜੇ ਦਾ ਜਿਹੜਾ ਉਹ ਸ਼ੈਤਾਨ ਦਾ ਹੈ, ਭਾਵੇਂ ਉਹਦੀ ਇੱਕ ਆਪਣੀ ਐਕਸਪਲੇਨੇਸ਼ਨ ਹੁੰਦੀ, ਉਹਨੂੰ ਆਨਰ ਨਾਲ ਜੋੜ ਕੇ ਹੁੰਦਾ। ਅੱਜ ਵੀ ਆਨਰ ਕਿਲਿੰਗਸ ਬਰਾਬਰ ਚੱਲ ਰਹੇ ਹਨ, ਪਰ ਸਾਡੇ ਕਲੈਕਟਿਵ ਮੈਮਰੀ ਦੇ ਵਿੱਚ ਕੈਦੋ ਜਿਹੜਾ ਹੈ ਉਹ ਜ਼ਾਲਮ ਹੈ। ਔਰ ਇਹ ਅੱਜ ਸਭੇ ਕੈਦੋ ਬਣ ਗਏ, ਹੁਸਨ ਇਸ਼ਕ ਦੇ ਚੋਰ। ਅੱਜ ਕਿੱਥੋਂ ਲਿਆਈਏ ਲੱਭ ਕੇ, ਵਾਰਿਸ ਸ਼ਾਹ ਕੋਈ ਇੱਕ ਹੋਰ। ਅੱਜ ਆਖਾਂ ਵਾਰਿਸ ਸ਼ਾਹ ਨੂੰ, ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਕਿ ਵੀ ਹੋਰ ਤਾਂ ਕੋਈ ਹੈ ਨਹੀਂ, ਤੂੰ ਹੀ ਹੈ ਵੇ ਦਰਦ ਬੰਦਾ ਦੇ ਦਰਦੀ ਹੈ, ਤੱਕ ਆਪਣਾ ਪੰਜਾਬ। ਸੋ ਅੱਜ ਦਾ ਇਹ ਪ੍ਰੋਗਰਾਮ ਅਸੀਂ 47 ਦੇ ਉਸ ਦੌਰ ਦੇ ਉਹਨਾਂ ਲੱਖਾਂ ਬੇਗੁਨਾਹ ਜਿਹੜੇ ਮਾਸੂਮ ਇਸ ਨਫ਼ਰਤ ਦਾ ਸ਼ਿਕਾਰ ਹੋਏ, ਲੱਖਾਂ ਉਹ ਜਿਹੜੇ ਬੇਘਰ ਹੋਏ, ਉਹਨਾਂ ਦੇ ਨਾਮ ਕਰਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ, ਬੇਨਤੀ ਕਰ ਦਈਏ, ਗੁਜ਼ਾਰਿਸ਼ ਕਰ ਦਈਏ ਕਿ ਵਿਊਅਰਸ, ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਰ ਰਾਹੀਂ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ TV84 ਦੇ ਨਾਂ ਤੇ ਚੈੱਕ ਬਣਾ ਕੇ ਸਾਨੂੰ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101,
USA ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694 ਸ਼ੁਕਰੀਆ ਵਿਊਅਰਸ ਦੋਸਤਾਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ